ਯਾਰ ਸ਼ਰਾਬ ਜੈਕ ਖਰਾਬ ਹੋ ਜਾਣਾ ਵਾ, ਨਾ ਕਰ ਤੂੰ ਕਦੀ ਲਾਉਂਦੇ ਆ, ਕਦੀ ਤੁੰਨਣ ਦੇ ਆ, ਕਦੀ ਕੱਢਣ ਦੇ ਆ ਯਾਰ। ਯਾਰ ਨਹੀਂ ਕਨੈਕਟ ਹੋ ਰਿਹਾ ਸੀ, ਇਸ ਲਈ ਮੈਂ ਨਾ ਤੂੰ ਜੈਕ ਇੱਕ ਵਾਰੀ ਲਾ ਕੇ ਨਾ ਪਿੱਛੋਂ ਤਾਰ ਕੱਟ ਦੇ, ਇਹਦਾ ਜੈਕ ਨਾ ਖਰਾਬ ਹੋਵੇ, ਤਾਰ ਚ ਲਾ ਲਾ ਕੇ ਦੇਖੀ ਜਾਵੇ ਸਹੀ ਕਿ ਨਹੀਂ। ਚੱਲ ਠੀਕ ਆ ਹੁਣ। ਨਾਲੇ ਕਿੱਧਰ ਗਏ ਆਪਾਂ ਪੱਕਾ ਸਾਹਿਬ ਜਿਹੜੇ ਐਂਕਰ ਬਣਨੇ? ਉਹ ਆ ਰਹੇ, ਉਹ ਜਿਹੜਾ ਪਫਿੰਗ ਕਰਦੇ ਪਏ। ਯਕੀਨ ਮਤਲਬ ਮੇਰੇ ਕੋਲ ਕਸਮ ਨਾਲ ਹਾਂਜੀ ਸਾਡੇ ਕੋਈ ਪੈਸੇ ਹੈਗੇ, ਸ਼ੁਕਰ ਅਲਹਮਦੁਲਿਲਾਹ ਰੱਬਿਲ ਆਲਮੀਨ। ਜਦੋਂ ਕਾਮਰੇ ਦੀ ਰੋਟੀ ਖਾਣ ਦੇ ਜਿਸ ਬੰਦੇ ਨੇ 20,000 ਰੁਪਏ ਤਨਖਾਹ ਪਾਦੇ ਨੇ, ਉਹ ਘੰਟਾ ਲੇਟ ਆਉਣਾ ਸ਼ੁਰੂ ਹੋ ਜਾਂਦਾ। ਪਰ ਫੈਸਲ ਕਹਿੰਦੇ ਨੇ ਗਰੂਰ ਤੇ ਕਬਰ ਮੈਂ ਨਹੀਂ ਕਰਦਾ, ਮੈਂ ਅੱਖਾਂ 'ਚ ਹਲਕੇ ਇਹੋ ਜਿਹੇ ਪੈਂਦੇ, ਭਲਾ ਕਾਹ ਤੋਂ ਪੈਂਦੇ ਆ? ਇਹ ਨੀਂਦ ਪੂਰੀ ਨਾ ਕਰੇ ਬੰਦਾ ਤਾਂ ਪੈਂਦੇ। ਇਹ ਤੇ ਗੱਲ ਤੋਂ ਇਨਫੋਰਮੇਸ਼ਨ ਨਹੀਂ, ਇਹ ਤੇ ਵਾਕਈ ਗੱਲ ਤੁਹਾਡੀ ਠੀਕ ਬੈਠੋ ਮੁੰਡਾ ਚਾਹ ਲੈਣ ਗਿਆ ਯਾਰ। ਕੋਈ ਅੱਜ ਮੁਗਲ ਜੀ, ਹਾਂਜੀ ਹਾਂਜੀ। ਅੱਜ ਕੋਈ ਗਾਣੇ ਵਾਲਾ ਨਹੀਂ ਚੱਲ ਰਿਹਾ ਸ਼ੁਗਰ ਜੀ? ਯਾਰ ਹਲੇ ਨਹੀਂ, ਮੈਂ ਜ਼ਰਾ ਫੇਸਬੁੱਕ ਦੇਖਦਾ ਹੈ। ਬਾਤ ਤਾਂ ਸੁਣ, ਬੈਠੋ ਹਾਂਜੀ ਸਹੀ। ਹਾਂਜੀ। ਅੱਜ ਪੰਜ ਫੈਸਲ ਹੋਈ ਨਾ ਮੰਗ ਲਈਏ। ਆਹੋ ਯਾਰ, ਭਾਈ ਫੈਸਲ ਕੋਈ ਈਦ ਲਿਖੋ। ਓਏ ਉਹਨੇ ਕਿੱਥੇ ਦੇਣੀ ਐਵੇਂ ਤੁਸੀਂ ਆਪਣੇ ਆਪ ਨੂੰ। ਭਾਈ ਮੈਂ ਰਾਤੀ ਹਾਂ ਕਿਦਾਂ ਹੈ ਉੱਥੇ ਸ਼ੁਰੂ ਕਰੀਏ। ਕੀ ਸ਼ੁਰੂ ਕਰੀਏ? ਆਉਣਾ ਨੂੰ ਧਿਆਨ ਦੇ ਭਾਈ ਫੈਸਲ ਨੂੰ। ਉੱਥੇ ਤੂੰ ਹੋਈ ਆ ਕਿਉਂ? ਖੈਰ ਅੱਛਾ ਤੂੰ ਰਾਤੀ ਕੀ ਦੇਖਿਆ? ਰਾਤੀ ਨਾ ਮੈਨੂੰ ਇੱਕ ਸੀਨੀਅਰ ਬੰਦੇ ਨੇ ਕਿਹਾ ਕਿ ਭਾਈ ਈਦ ਜਿਹੜੀ ਨਾ ਉਹ ਮੰਗ ਕੇ ਲਈਦੀ ਹੈ, ਯਾਨੀ ਕਿ ਜਿਹੜਾ ਕੋਈ ਨਹੀਂ ਵੀ ਦੇਵੇ ਉਹਨੂੰ ਕਹਿਣਾ ਭਾਈ ਈਦ ਦੇ। ਲੇਕਿਨ ਮੈਂ ਆਪਕੋ ਦੇਖੋ, ਤੁਸੀਂ ਉੱਥੋਂ ਮੰਗੋ ਜਿੱਥੋਂ ਨਵਾਸ ਹੋਵੇ, ਜਿੱਥੋਂ ਉੱਥੋਂ ਨਾ ਮੰਗੋ ਜਿੱਥੋਂ ਅਗਲਾ ਕਹੇ 10 ਤੂੰ ਦੇ, ਫਿਰ ਮੇਰੇ ਕੋਲ ਇਕੱਠਾ 20 ਲੈ ਲਈ। ਠੀਕ ਹੈ, ਉੱਥੋਂ ਨਾ ਮੰਗੋ। ਜੀ ਮੈਂ ਹੁਣ ਤੁਹਾਡੇ ਕੋਲ ਵੀ ਈਦ ਲੈਣੀ, ਤੁਸੀਂ ਵੱਡੇ ਹੋ, ਦਾਨਿਸ਼ ਭਾਈ ਕੋਲ ਵੀ ਈਦ ਲੈਣੀ, ਫੈਸਲ ਭਾਈ ਕੋਲ ਵੀ ਈਦ ਲੈਣੀ। ਅੱਛਾ ਪਤਾ ਕੀ ਗੱਲ ਆ, ਇਹ ਹੁਣ ਤੂੰ ਲੈਣੀ ਹੋ, ਲੈਣੀ ਹੋ। ਮੇਰੀ ਨਾ ਹਲਕੀ ਤੋਂਦ ਵਧੀ ਜਿੱਦਾਂ ਕਰਕੇ ਮੈਂ ਓਵਰੇਜ ਲੱਗਦਾ ਹਾਲੇ, ਨਹੀਂ ਤੇ 80+ ਹੈਗਾ ਹੈ 80+ ਹੈਗਾ 80 ਹਾਂ। ਤੇ ਫਿਰ ਤਾਂ ਬਣਦੀ ਨਹੀਂ। ਪਲੱਸ ਫੇਰ ਤੇ ਤੂੰ ਉਸਤਾਦ ਜੀਆਂ ਨੂੰ ਵੀ ਦੇ। ਮੈਂ ਭਾਈ ਨਹੀਂ, ਉਹ ਨਾਲ ਜਿਹੜਾ ਲਿਖਿਆ ਹੁੰਦਾ ਵੀ ਇਹ ਸ਼ੋ 80+ ਦੇਖਣ। ਬਸ ਸਹੀ। ਮਿਠਾਈ ਤੱਕ ਈਦ ਮਿਲੀ ਤੇ ਮੇਰੇ ਕਿਸੇ ਨੂੰ ਹੈ? ਇਹ ਤੇ ਹੁੰਦੀ ਵੀ ਨਹੀਂ, ਇਹਨੂੰ ਮਿਲਦੀ ਰਹਿੰਦੀ ਹੈ। ਅੱਛਾ ਜੀ। ਹਾਂਜੀ ਹਾਂ, ਮੈਂ ਕੋ ਖੁਸਰ ਦਾ ਨਾ ਈਦ ਰੱਖਿਆ ਵਾ ਭਾਜੀ। ਮੇਨ ਅਦਾਰਾ ਹੀ ਹੁੰਦਾ ਵਾ। ਹੁਣ ਅਦਾਰਿਆਂ ਨੂੰ ਦਿਨ ਰਾਤ ਦੀ ਲਹੂ ਆਪਣਾ ਖੂਨੇ ਜਿਗਰ ਦੇ ਕੇ ਨਿਖਾਰੇ ਕਿ ਜਦੋਂ ਕੇ ਬਰਗੇ ਗੁਲਾਬ ਗੁਲਸ਼ਨ ਕੀ ਧੱਫਲ ਕੀ ਕਸਮ ਖਾਈ ਹੈ। ਲੇਕਿਨ ਜਦੋਂ ਗੁਲਸ਼ਨ ਹੋਣੀ ਸੈੱਟ ਹੁੰਦੇ, ਗੁਲਸ਼ਨ ਹੋਣੀ ਕਰੋਈ ਚਲ ਜਾਂਦੇ ਆ। ਬਸ ਤੂੰ ਹੁਣ ਉਸਤਾਦ ਜੀ ਨੂੰ ਚਾਹੀਦੇ ਸੀ ਈਦ ਦੇ ਨਾਲ, ਜਿੱਦਾਂ ਕਿ ਕਰਕੇ ਅੰਮੀ ਦਾ ਸੂਟ ਹੁੰਦਾ, ਨਾਲ ਬੇਗਮ ਦਾ ਸੂਟ ਹੁੰਦਾ ਹੈ, ਇਹ ਹਲਕਾ ਕਰਕੇ ਨਾਲ ਕਹਿੰਦੇ ਲੈ ਵੀ ਈਦ ਸੈਂਡ ਵੀ ਹੋ ਗਏ, ਵੀ ਲੈ ਜਾਓ ਜਾ ਕੇ ਅੰਮੀ ਲਿਓ। ਇਸ ਵੇਲੇ ਕੱਖ ਵੀ ਨਹੀਂ ਕੀਤਾ। ਵੈਸੇ ਕਿੰਨੀ ਈਦ ਹੋਣੀ ਚਾਹੀਦੀ ਇਸ ਮਾਹੌਲ ਦੇ? ਵੀ ਦੇਖੋ ਜੀ, ਜਿੱਦਾਂ ਦੀ ਆਮਦ ਆ, ਜਿੱਦਾਂ ਦਾ ਕੰਮ ਆ, ਜਿੱਦਾਂ ਦਾ ਅਦਾਰਾ ਵਾ, ਅੱਛਾ ਆਮਦ ਜਿੱਦਾਂ ਦਾ ਆਈ ਚਲਾਈ ਆ, ਹਾਂ ਕੰਮ ਸੇ ਕੰਮ ਯਾਰ ਤੇਰੇ ਹਿਸਾਬ ਨਾਲ ਕਿੰਨੀ ਹੋਣੀ ਚਾਹੀਦੀ? ਸਾਰਾ ਛੱਡੋ ਯਾਰ, ਦੱਸੋ ਯਾਰ, ਮੇਰੀ ਗੱਲ ਸੁਣੋ ਇੱਕ ਮਿੰਟ ਯਾਰ, ਗੱਲ ਸੁਣ ਯਾਰ। ਮੇਰੀ ਵੀ ਸੁਣੋ ਨਾ ਗੱਲ। ਦਾ ਟੌਪਿਕ ਡਿਸਕਸ ਹੋਇਆ, ਮੈਂ ਆਪ ਈਦ ਦੇਣ ਵਾਲਿਆਂ ਜੋ ਆਪਾਂ ਨੇ। ਹਾਂਜੀ ਠੀਕ, ਐਸ ਅਦਾਰੇ 'ਚ ਐਸੇ ਬੰਦੇ ਮੌਜੂਦ ਹੈ ਜਿਨ੍ਹਾਂ ਕੋਲੋਂ ਹਜ਼ਾਰਾਂ ਰੁਪਈਆ ਦਿੱਤਾ ਲਿਆ, ਕਿੱਥੇ ਹੈ? ਵਾਪਸ ਨਹੀਂ ਆਇਆ। ਖਾਈਏ ਤੁਸੀਂ ਉਦੋਂ ਵਾਪਸ ਲਏ ਆ। ਮੈਸੇਜ ਕਰਾਇਆ ਯਾਦ ਹੈ? ਮੈਂ ਇੱਕ ਦਿਨ ਬਾਹਰ ਖੜਾ, ਮੈਂ ਸੁਨੈਨ ਨੂੰ ਕਿਹਾ, ਮੈਂ ਕਿਹਾ ਸੁਨੈਨ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਲਓ। ਇਹ ਗੱਲ ਸੁਣ ਕੇ ਤੋ ਸੁਣ ਕੇ ਸੁਨੈਨ ਬਾਹਰ ਖੜਾ, ਮੈਂ ਸੁਨੈਨ ਨੂੰ ਕਿਹਾ, ਮੈਂ ਕਿਹਾ ਯਾਰ ਉਸਤਾਦ ਜੀ ਨੂੰ ਕਹੀਂ ਆਡੀਓ ਸੈਂਡ ਕਰ ਦੋ ਨਾ 19 ਤਰੀਕ ਦੇ ਸ਼ੋਅ ਦੀ। ਮਗਰੋਂ ਆਵਾਜ਼ ਕਹਿੰਦੇ ਮੈਨੂੰ ਕਿਹਾ 25 ਤਰੀਕ ਦੀ ਆਡੀਓ ਵੀ ਸੈਂਡ ਕਰ ਦੋ ਅਕਾਊਂਟ 'ਚ। ਸਭ ਤੋਂ ਵੱਡੀ ਇਦਾਂ ਦੇ ਕਿਸੇ ਘਰ ਦੇ ਸਿਆਣੇ ਬਾਬੇ ਹੁੰਦੇ ਜਿਹੜੇ ਇੰਨਾ ਕਿ ਲੋੜੀ ਪੁੜਾ ਲੈ ਕੇ ਨਾ ਬਾਹਰ ਹੀ ਖਾ ਕੇ ਮੂੰਹ ਮਾ ਸਾਫ਼ ਕਰਕੇ ਫੇਰ ਅੰਦਰ ਵੜਦੇ ਆ। ਕੋਈ ਬੱਚਾ ਦੇਖ ਆ ਕਹਿੰਦਾ ਮੈਨੂੰ ਫੈਸਲ ਭਾਈ ਨੇ ਦੇਤੀ, ਮੈਂ ਤਾਂ ਦਾਂਗਾ। ਚਲੋ ਯਾਰ ਪਿੱਛੇ ਤੋਂ ਪੈਸਿਆਂ ਦੀ ਜ਼ਰੂਰਤ ਹੋਵੇ ਤੇ ਇਹ ਐਲਾਨ ਮਹਿਕਮਾ ਸਿਹਤ ਵੱਲੋਂ ਕੀਤਾ ਜਾ ਰਿਹਾ। ਅੱਜ ਹੀ ਸਾਦਕ ਦੀ ਬੈਠਕ ਤੇ ਫਾਂਸੀ ਟੀਕੇ ਲਾਉਣ ਵਾਲੇ ਆਏ ਆ, ਉਹਨਾਂ ਕੋਲੋਂ ਲੈਣੇ ਆ ਤੇ ਮੈਂ ਨਹੀਂ ਅੱਜ ਗੁੱਜਰ ਬਰੀ ਸੀਮਾ ਹੋ ਗਿਆ। ਹੁਣ ਇੱਥੋਂ ਜਿਹੜੇ ਨਾ ਪਾਰਸਲਾਂ ਵਾਲੇ ਪਾਰਸਲ ਵਾਪਸ ਹੀ ਲੈ ਕੇ ਜਾਣਗੇ। ਨਹੀਂ ਗੁੱਜਰ ਅਸੀਂ ਦੇਖਿਆ ਦਿਲ ਦਾ ਖੁੱਲਾ, ਤੇ ਮੇਰਾ ਯਾਰ ਉੱਥੇ ਅਰਸ਼ਦ ਗੁੱਜਰ ਉਹ ਸੀਗਾ। ਓ ਯਾਰ ਭੇਜੀ ਭਾਈ ਨੂੰ, ਹਾਂ ਮੈਂ ਭੇਜਦਾ ਉਹਨਾਂ ਨੂੰ ਕਹੋ ਬੀਬੀ ਜੀ ਆ ਜਾਵਾਂ। ਯਾਰ ਕਰ ਲੋ ਸ਼ੁਰੂ ਯਾਰ, ਤੁਹਾਨੂੰ ਪਤਾ ਟਾਈਮ ਕਿੰਨਾ ਸ਼ਾਰਟ ਹੈ। ਯਾਰ ਸਿੱਧੇ ਬਵੋ ਯਾਰ, ਬਵੋ ਹਾਂਜੀ ਸ਼ਰਾਜ਼ ਤੋਂ ਕੁਝ ਗਾ ਵਜਾਉਂਦਾ। ਸਿੱਧੇ ਹੋ ਕੇ ਸੀਟ ਤੇ ਬਵੋ ਕੀ ਗੱਲ ਬੱਸ ਟੁਰਨ ਲੱਗੀ? ਬਵੋ ਕੇ ਯਾਰ ਛੋੜੋਗੇ ਤਾਂ ਫੇਰ ਹੀ ਹੈ ਨਾ। ਚਲੋ ਯਾਰ ਚਲੋ, ਬਈ ਨੇ ਕੋਈ ਆਪਾਂ ਜਾ ਇੰਟਰੋ ਕਰਾ। ਡਿਵੈਲਪ ਬਣਾਤਾ ਵਾਲਾ ਹੁਣ। ਮੇਰਾ ਵੀ ਨਾ ਕੁਛ ਨਾ ਕੁਛ ਬਣਾਉਂਦਾ ਰਹਿੰਦਾ, ਕੋਈ ਬੱਚਿਆਂ ਵਾਸਤੇ ਬਣਾ ਲਾ। ਯਾਰ ਆਵਾਜ਼ ਨੂੰ ਐਂਕਰ ਕਰ ਲਓ। ਇਹਨੂੰ ਇੱਥੇ ਰੱਖ ਲਓ ਜੀ, ਅੱਜ ਭਾਂ ਫੈਸਲ ਕੋਈ ਈਦ ਕਢਾਉਣੀ ਆ, ਦੇਖਦੇ ਕੌਣ ਕਢਾਉਂਦਾ ਜੀ। ਠੀਕ ਭਾਈ, ਘੱਟੋ ਘੱਟ 5-5000 ਰੁਪਏ ਤੁਹਾਨੂੰ ਮੈਂ ਘੱਟੋ ਘੱਟ ਬਸ ਉਹ ਸ਼ੁਕਰ ਕਰ, ਸ਼ੁਕਰ ਮਿਨੀਮਮ 5000। ਹੋਰ 100 ਰੁਪਈਆ ਵੀ ਦੇ ਦੇਵੇਗਾ ਨਾ ਤੇ ਮੈਂ ਐਡੀ ਵੀ ਗੱਲ ਨਹੀਂ ਰਹੀ ਸਰਕਾਰ। ਹੁਣ ਮੈਂ ਤਾਂ ਦੱਸਾਂ ਨਾ ਕੀ ਕਰਨਾ ਜੀ ਇਹ ਫੈਸਲੇ ਨਾ। ਬਸ ਤੇ ਜਾਣਾ ਤੁਸੀਂ ਮੇਰੇ ਪੁੱਤਰ ਹੈਗੇ ਓਏ ਨਾ, ਓਏ ਉਹ ਨਾ ਭੈੜਿਓ, ਮੈਂ ਤੁਹਾਡੇ ਤੋਂ ਪੈਸੇ ਚੰਗੇ ਆ ਹੈ
ਕੰਨ ਵੀ ਬਾਜੀ ਨੂੰ ਸੈਂਟਰ ਤੋਂ ਲੱਗ ਕੇ 1.5 ਲੱਖ ਰੁਪਏ ਉਧਰ ਲੱਗ ਗਿਆ। ਉਹ ਭਾਈ ਇਹਨਾਂ ਨੇ ਫੈਸਲ ਭਾਈ ਭਾਈ ਫੈਸਲ ਆ ਜਾਓ। ਬਾਥਰੂਮ ਦੀ ਬਾਹਰੋਂ ਵੀ ਲਾਕ ਕਰਤਾ ਕਿਸੇ ਨੇ। ਇਹ ਭਾਈ ਫੈਸਲੇ ਵਰਗੇ ਬੰਦੇ ਨਾ ਬੇਗਮ ਖਰਚਾ ਵੀ ਦੇਣਗੇ, ਕੋਈ ਸ਼ਰਤ ਰੱਖ ਕੇ ਦੇਣਗੇ। ਯਾਰ ਬੁਲਾ ਲਓ ਯਾਰ। ਉਹਨੇ ਅਸਲ ਹੀ ਕਰੀ ਆਉਂਦੇ ਉੱਥੇ ਬਹਿ ਕੇ ਇੰਟਰੋ ਦੀ। अस्सलाम वालेकुम नाज़रीन, मैं आपका फैसल राम मुज़ाकरात वाला सज्जाद जानी ऑफिशियल। ਇਦਾਂ ਦਾ ਸਾਰਾ ਗੈਟਅਪ ਕਾਤੀ ਦਾ ਕੀਤਾ ਹੁੰਦਾ, ਮੁੜ ਕੇ ਐਂਟਰੀ ਕਰਦੇ ਕੈਦੋ ਦੀ। ਯਾਰ ਸਿੱਧਾ ਬੋ ਨਾ ਬਹੁਤ ਸੀਟ ਗਦੀ ਤੇ ਬੋ ਪਾਉਂਦਾ। ਚੱਲ ਯਾਰ ਹੋ ਸਕਦਾ ਪੁੱਤਰਾ ਗੱਡੀ ਤੋੜਨ ਵਾਲੀ ਗੱਲ ਕਰੋ। ਤਿਆਰੀ ਕਰੋ। ਚਲੋ ਗੁੱਜਰ ਨਾਲ ਯਾਰੀ ਟੁੱਟ ਰਹੀ ਹੈ, ਜੱਟ ਤੇ ਗੁੱਜਰ ਦੀ ਯਾਰੀ ਤੂੰ ਤਾਂ ਮੋਛਾ ਵਾ, ਹੈ ਤੂੰ ਤਾਂ ਮੋਛਾ ਹੈ। अस्सलाम वालेकुम सर, एंकर साहिब क्या हाल है? ठीक है। शेर लिख ले ਮਸਲਾ ਹੋ ਗਿਆ ਤੈਨੂੰ? हैं सही भाई पूछे चीची ਤੇ ਆਪਣਾ ਪੈਰ ਆ ਗਿਆ ਸੀ। ਓਏ ਹੋਏ 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 ਸੱਟ ਲੱਗ ਗਈ ਯਾਰ, ਹਾਂਜੀ ਲੱਗ ਗਈ ਬਸ। ਉਹ ਯਾਰ ਇਹਨਾਂ ਨੂੰ ਤੇ ਮਨਾ ਕਰੋ ਯਾਰ, ਅਸੀਂ ਸ਼ੋਅ ਕਰਦੇ ਹਾਂ ਉਧਰੋਂ ਅਸੀਂ ਤਾਂ ਚਲਾਉਣ। ਅਸੀਂ ਕਰੋ ਤਾਂ ਬੈਠੇ ਸੈੱਟ ਬੈਠੇ ਆ, ਤੁਸੀਂ ਜਾ ਕੇ ਮਨਾ ਕਰੋ। ਭਾਜੀ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਸੀ ਤੇ ਅਸੀਂ 1 ਘੰਟਾ ਕਰਨਾ, ਜਿੰਨੀ ਦੇਰ ਤੁਸੀਂ ਸ਼ੋਅ ਕਰਨਾ ਵਾ। ਬਾਅਦ ਚੋਂ ਕਹਿੰਦੇ ਅਸੀਂ ਬਸ ਕਰਦੇ ਹਾਂ। ਹਾਂਜੀ ਸਟਾਰਟ। चीची तो सट लगी कि नलकी लेना है? ਚਲੋ ਭਾਈ ਕਰੇ ਸਟਾਰਟ। ਠੀਕ यार ਹੈ उत्थे इन्नियां पट्टियां पईयां फर्स्ट एड बॉक्स दी ਉਹ ਕਰੋ। ਰਹਿਣ ਦੇ। ਭਾਈ ਨੇ ਗੱਲ ਤੁਸੀਂ ਇੱਕ ਨਹੀਂ ਕੀਤੀ, ਟਿਸ਼ੂ ਤੀਜਾ ਵਾ ਤੁਹਾਡਾ। ਇਹ ਨਾ ਦਾਰੂ ਨੂੰ ਘਾਟਾ ਪਾਓ, ਲੈਣਾ ਤਾਂ ਕਦਰਾਂ ਦੀ ਬਾਤ ਆ। ਚਲੋ ਯਾਰ ਨੈਸ਼ੀ ਮੈਂ ਪਿੱਛੇ ਹੋ ਕੇ ਬਹਿ ਜਾ ਥੋੜਾ। ਬਿਸਮਿਲ੍ਲਾ ਪੜੋ ਜੀ। ਮੈਂ ਤਾਂ ਚੀਚੀ ਤੇ ਜਰਾਬ ਲਈ ਅੱਛੀ ਚੀਜ਼ ਸੱਟ ਲੱਗੀ ਕਿ ਸੱਸ ਨੇ ਤੰਦੀ ਵੱਡੀ ਆ। ਓਏ ਹੋਏ ਹੋਏ ਚਲੋ ਭਾਈ ਤੁਸੀਂ ਪੱਟੀ ਸ਼ਰਟ ਦੇ ਨਾਲ ਦੀ ਕਰ ਲੈਣੇ ਯਾਰ। ਯਾਰ ਉਹ ਮੈਨੂੰ ਉਹਦੇ ਉਹ ਗੱਦੀ ਤੇ ਯਾਰ ਗੱਦੀ ਕਿਹੜਾ ਦੇ ਵੇ ਦੋ ਭਾਈ ਪਰ ਚਾਹ ਦਾ ਖਾਇਆ ਦਿਲ ਟੰਗਣੀ। ਓਏ ਹੋਏ 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 ਭਈਆ ਦਾ ਸਮਾਨ ਦੇ ਗਿਆ। ਮਿੱਠਾ ਪੁਰੀਆ ਹੈ। ਥੈਂਕ ਯੂ ਪੁਰੀਆ ਜੀ। ਹਾਂਜੀ ਰੈਡੀ? ਆ ਤੁਹਾਡੀ ਛੋਟੀ ਰੈਡੀ। ਉਸਤਾਦ ਜੀ ਨੇ ਫਜ਼ੂਲ ਹੀ ਰੱਖੀ ਹੋਈ ਆ। ਨਹੀਂ ਇਹਦਾ ਬੜਾ ਫਾਇਦਾ ਵਾ। ਇਹ ਤੁਹਾਡੇ ਲਈ ਰੱਖੀ ਹੈ ਨਾ। अस्सलाम वालेकुम नाज़रीन। तो ਹਾਂਜੀ ਓਕੇ। अस्सलाम वालेकुम नाज़रीन, टी टाइम में खुशामदीद। ਚੱਲ ਕੀ ਗੱਲ ਚੋਕਾ ਮਾਰਿਆ ਕਿਸੇ ਨੇ? नाज़रीन टी टाइम में खुशामदीद। ਓਏ ਇੱਥੇ ਮਾਰਨੀ ਹੁੰਦੀ ਯਾਰ। ਇੱਕ ਵਾਰੀ ਸਾਰੇ ਜਰਾ ਨਾਲ ਨਾਮ ਲੈਣਾ। ਰਾਮੇ 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 ਰਾਮੇ। थैंक यू सो मच, बहुत बहुत शुक्रिया। नाज़रीन हमारे साथ मौजूद हैं दानिश, अब्बास, मिठा भाजी। पुरिया। ਇਹ ਸੱਟ ਲੱਗੀ ਹੈ ਕਿ ਸੱਸ ਦੀ ਨੱਕ ਚ ਮਾਰਦੇ ਨੇ? ਭਾਜੀ ਮੇਰਾ ਨਾਂ ਰਹਿ ਗਿਆ। और हसनैन। ਸ਼ੁਕਰ। ਇਹ ਭਾਜੀ ਉਂਗਲ ਤੇ ਆ ਪੱਟੀ ਕੀਤੀ, ਰੋੜੀ ਕੁੱਟਣ ਦਾ ਕੰਮ। ओए नाज़रीन आज पता नहीं की होया, खैर होवे, अल्लाह खैर करे। पता नहीं की नाज़रीन मैं ना ਚੀਚੀ ਨੂੰ ਪਰਦਾ ਕਰਾਇਆ ਕਿ ਪੱਟੀ ਆ? ओह माय गॉड। ਯਾਰ ਇੱਕ ਮਿੰਟ ਚੁੱਪ। सज्जाद साहब उस्ताद मोहतरम, जैसे कि आप जानते हैं कि आउट ऑफ कंट्री, और पीछे से हमने कोशिश यही करनी है कि टी टाइम जारी रहे। इंशाल्लाह। अदरवाइज वो सिचुएशनल शो भी हो रहे हैं, वो भी इंशाल्लाह ताला रफ्ता रफ्ता होते रहेंगे। ਇੱਥੇ ਇੱਕ ਬ੍ਰੇਕ ਲਾ ਕੇ ਨਾ ਈਦ ਦੇ ਦੋ ਪਹਿਲੇ। अच्छा ਹਾਂਜੀ ਪਹਿਲੇ ਯਾਰ ਚੀਚੀ ਦਾ ਕੁਝ ਕਰ ਲਓ। ਸੱਟ ਲੱਗੀ ਹੈ ਕਿ ਨੌ ਪਾਲ ਦਾ ਸੈਂਪਲ ਸੰਭਾਲਿਆ? हूं मैं ईद दवांगे पहले जी। ਇੱਥੇ ਲੱਗਦਾ ਸੰਘਾਰੇ ਚ ਉਂਗਲੀ ਫਸਾ ਲਈ ਵਿੱਚ। ਹੈ ਇੱਧਰ ਬਾਈ ਮੈਨੂੰ ਦੋ ਈਦ। ਹਾਂਜੀ नाज़रीन ਤੇਰੇ ਲੱਗੇ ਵੀ ਉਹਨਾਂ ਦੀ 12000 ਈਦ ਆ। डर लगता है, खुदा दी कसम डर लगता है। ਤੁਹਾਡੇ मैं रब दे कोलों इन्ना दुआवां मंगदा, माफिया मंगदा कि मैं कहना मेरे को कोई चन्न ना चढ़ जे। मैं जहन बन गया। ਨਹੀਂ ਚੜਨਾ ਤੁਹਾਡੇ ਕੋਲ ਤੇ ਮੰਜੀ ਨਹੀਂ ਚੜਦੀ ਕੋਠੇ ਤੇ ਚੜ੍ਹ। ਤੁਸੀਂ ਤਾਂ ਸਾਰੀ ਜ਼ਿੰਦਗੀ ਤੁੱਕਲ ਨਹੀਂ ਚੜਾ ਸਕੇ, ਤੁਸੀਂ ਚਾਂਦੀ ਕੀ ਚੜਾਉਣਾ? ਇਹ ਚੜਾ ਦਿੰਦੇ ਹੀ ਇਹ ਤੇ ਤੁਸੀਂ ਸਿਰਫ ਕਰਜ਼ਾ ਚੜਾ ਸਕਦੇ ਹੋ। ਜਾਂ ਚੀਚੀ ਤੇ ਪਰਦਾ ਚੜਾ ਸਕਦੇ ਆ। इंसान भी कितना अजीब है। ਜੀ ਬੇਸ਼ੱਕ। मुकाबला अगर ताकतवर से हो तो अपना मामला रब पे छोड़ देता है, वाह। और अगर कमजोर पे हो तो फैसला खुद करता है। ਵਾਹ 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 ਵਾਹ। ਨਹੀਂ ਅੱਛਾ ਅੱਜ ਅਸੀਂ ਈਦ ਮੰਗਣੀ ਹੈ ਤੇ ਸਬਜੈਕਟ ਹੋਰ ਸ਼ੁਰੂ ਕਰ ਦਿੰਦੇ। ईद केड़ा मैनू दिती है सज्जाद साहब ने ਉਸਤਾਦ ਜੀ ਦੇਣਗੇ ਤੁਸੀਂ ਉਹਨਾਂ ਤੋਂ ਵੱਡੇ ਹੋ। कि ना। ਵੱਡੀ ਜਗ੍ਹਾ ਤੋਂ ਛੋਟੀ ਤੇ ਆਂਦੀ ਈਦ ਹਮੇਸ਼ਾ ਹੀ। अच्छा ईद लैनी है तुसी? ਹਾਂਜੀ ਪਾਣੀ ਹਮੇਸ਼ਾ ਨੀਵੇਂ ਪਾਸੇ प्लानिंग ਹੁੰਦਾ। पूरी करके ईद लैनी। ਪਲੈਨਿੰਗ ਦੀ। ਯਾਰ ਤੁਸੀਂ ਸਾਡੇ चलो ठीक है नाजरीन, मैं मेरे छोटे ने मैं सारे ईद देनी है, ਬੇਸ਼ੱਕ। ठीक है ना। उस तो इलावा भी मैं बड़ा इमोशनल ब्लैकमेल हो रहा हाँ कोई 3-4 जगह तो।
ਬੰਦਾ ਦੱਸੋ ਕਿਹੜਾ ਵਾ ਬੰਦਾ? ਹੈ ਬਲੈਕਮੇਲ ਕਰਦਾ ਮੈਂ ਦੱਸੋ। ਓਏ ਮੁਨਾਫਕਤ ਕਰ ਰਹੇ ਆ ਕੱਲੇ ਨਹੀਂ ਉਹ ਵਾਈਟ ਫੋਸ਼ ਆ, ਤੈਨੂੰ ਨਹੀਂ ਪਤਾ ਹੈ। ਵਾਈਟ ਪੁਸ਼ ठीक है ना, ब्लैकमेल हो रहे हैं जी कि पैसे यार पैसे। मैं अगे उस्ताद मोहतरम ਨੂੰ कहना कि यार मेरे को सारा पैसा ले लो, ਗੱਡੀ ਲੈ ਲਓ, ਕੋਠੀ ਲੈ ਲਓ, ਸਾਰਾ ਕੁਝ ਲੈ ਲਓ ਮੇਰੇ ਕੋਲੋਂ, ਲੇਕਿਨ ਮੈਨੂੰ ਸਕੂਨ ਦੇ ਦਿਓ ਯਾਰ, ਮੈਨੂੰ ਸਕੂਨ ਨਹੀਂ ਹੈਗਾ। ਉਹ ਨਹੀਂ ਨਾ ਕੋਠੀ ਉਹ ਝਾਲਾ ਨਹੀਂ ਹੈ ਝਾਲਾ ਨਹੀਂ ਨਹੀਂ ਮਕੂਆ ਨਹੀਂ ਹੈਗੀ। ਇਹ ਫੈਸਲ ਚੰਬਾ ਸਾਹਿਬ ਕਿਹੜੀਆਂ ਕੋਠੀਆਂ ਪਾਇਆ ਨੇ? ਅੱਛਾ ਹੁਣ ਹੀ ਲੈਣੀ ਹੈ ਤੁਸੀਂ? ਨਹੀਂ ਕੋਠੀ ਦੱਸੋ ਕਿਹੜੀ ਕੋਠੀ ਯਾਰ ਇਹ ਕੋਠੀ ਵਾਲੀ ਪੱਟੀ ਨਹੀਂ ਦਾਨਿਸ਼ ਪਈ ਚੈੱਕ ਗੱਲ ਦੱਸਾਂ, ਹਮੇਸ਼ਾ ਆਪਣਾ ਘਰ ਆਪਣੀ ਜੰਨਤ, ਆਪਣਾ ਘਰ ਆਪਣਾ ਬੰਗਲਾ। ਯਾਰ ਇਹ ਤਾਂ ਇਸ਼ਫਾਕ ਹੈ ਨਾ ਨਾ ਇਸ਼ਫਾਕ ਅਹਿਮਦ ਸਾਹਿਬ ਕੀ ਮੇਰਾ ਘਰ ਆ, ਇਹ ਹੁਣ ਮੇਰੀ ਗੱਡੀ ਤੁਹਾਡੀ ਨਜ਼ਰ ਚ ਕੱਖ ਨਹੀਂ, ਕੱਖ ਨਹੀਂ, ਲੇਕਿਨ ਚਲਤੀ ਦਾ ਨਾਮ ਗਾੜੀ। ਜਿਹੜਾ ਮੇਰਾ ਘਰ ਹੈ ਨਾ ਉਹ ਮੇਰੇ ਲਈ ਭਾਈ ਕੋਠੀ ਹੈ। ਠੀਕ ਹੈ ਨਾ। ਹੁਣ ਮੈਂ ਉਹਨਾਂ ਨਾਲ ਵੇਖੋ ਨਾ, ਹਮੇਸ਼ਾ ਉਹਨਾਂ ਨਾਲ ਵੇਖੋ ਯਾਰ ਜਿਹੜੇ ਲੋਕ ਪੱਖੀ ਝੱਲ ਕੇ ਸੌਂਦੇ ਨੇ ਯਾਰ, ਡਿਊਟੀਆਂ ਲੱਗੀਆਂ ਨੇ 2-2 3-3 ਘੰਟੇ ਦੀਆਂ ਯਾਰ। ਐਕਸਕਿਊਜ਼ ਮੀ, ਕਿਆ ਰੇ ਆ ਕੰਨ ਚ ਉਂਗਲ ਮਾਰ ਕੇ ਪਰਦਾ ਬਾਹਰ ਹੀ ਖਿੱਚ ਲਿਆ। ਵਾਹ 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 ਵਾਹ। ਠੀਕ ਆ। ਉਸ ਤੋਂ ਬਾਅਦ ਗੱਡੀ ਜਿਹੜੀ ਹੈ ਮੇਰੀ, ਹਾਂਜੀ ਤੁਹਾਡੀ ਨਜ਼ਰ ਚ ਕੱਖ ਨਹੀਂ, ਲੇਕਿਨ ਮੈਂ ਕਹਿੰਦਾ ਮੈਂ ਉੱਤੇ ਸਫ਼ਰ ਕਰਦਾ ਹਾਂ। ਮੇਰੇ ਵਰਗੀ ਗੱਡੀ ਨਹੀਂ ਕਿਸੇ ਦੀ ਵੀ। ਤੁਹਾਡੇ ਵਾਲੀ ਗੱਡੀ ਨੂੰ ਮੈਂ ਤੇ ਭਾਈ ਮੰਨਦਾ ਵਾ। ਆਹੋ ਤੂੰ ਮੰਨਣਾ ਇੰਨਾ ਕੋਲ ਆ ਗਈ ਆ, ਉਹ ਤੇ ਮਕੈਨਿਕ ਕੋ ਨਹੀਂ ਗਈ, ਆ ਗਈ ਹੈ ਇੰਨਾ ਕੋਲ। ਭਾਈ ਹਕੀਮ ਦੀ ਦੁਕਾਨ ਤੇ ਗਏ ਆ, ਉਹਨੇ ਕਿਹਾ ਪੰਜ ਤੁਸੀਂ ਆਪ ਚੈੱਕ ਕਰੋ, ਸ਼ਾਇਦ ਖਾਲਸਾ ਤੇ ਇਹ ਚੀਜ਼ ਨਾ ਕਰਨੇ ਕੱਪੜੇ ਵਾਲੀ ਨਾਲ, ਸਾਰਾ ਕੱਪੜੇ ਲੱਗ ਗਏ ਯਾਰ, ਤੁਹਾਨੂੰ ਨਾ ਭਲਾ। ਯਾਨੀ ਕਿ ਹੁਣ ਇਹਨਾਂ ਨੇ ਈਦ ਲੈਣੀ ਹੈ ਨਾਜ਼ਰੀਨ, ਤੇ ਗੱਲ ਆਵੇ ਕਿ ਜੀ ਜੁਗਤਾਂ ਕਰੋ, ਹੈ ਜੁਗਤ ਨਵੀਂ ਕਰਨੀ ਹੈ, ਈਦ ਨਹੀਂ ਮੈਂ ਦੇਣੀ ਹੋਣੀ ਯਾਰ। ਮੈਂ ਵੀ ਤੁਹਾਡੇ ਤੋਂ ਮੇਰੀ ਗੱਲ ਸੁਣ ਲੈ, ਗੱਲ ਸੁਣ ਬੇਟੇ, ਜਦੋਂ ਪਹਿਲੇ ਕਹਿੰਦਾ ਮੈਂ ਤੈਨੂੰ ਕਹਿਣ ਡਿਆ ਵਾ ਨਾ ਕਿ ਤੁਸੀਂ ਈਦ ਲੈ ਲਵੋ ਮੇਰੇ ਕੋਲੋਂ, ਜੁਗਤ ਨਵੀਂ ਕਰਨੀ ਹੈ, ਫੀ ਜੁਗਤ 100 ਰੁਪਈਆ। ਨਹੀਂ ਇਹ ਤੇ ਸੌਦੇਬਾਜ਼ੀ ਕਰ ਰਹੇ। ਸੌਦੇਬਾਜ਼ੀ ਹੈ ਯਾਰ। ਮੈਂ ਕਹਾਂ ਤੋ ਮੁਹੰਮਦ ਨਾ ਯਾਰ ਗੱਲ ਸੁਣੋ ਯਾਰ, ਦੱਸੇ ਨਾ ਮਾਫੀ ਦੇ ਨਾਲ ਤੇਰੀ ਮੇਰੀ ਦਫ਼ਤਰ 'ਚ ਮੁਲਾਕਾਤ ਹੋਈ ਹੈ ਨਾ ਹਾਂਜੀ ਉਸਤਾਦ ਜੀ ਦੇ ਨਾਲ, ਹਾਂਜੀ ਇਸ ਤੋਂ ਇਲਾਵਾ ਤੇਰੀ ਮੇਰੇ ਕੋਲ ਰਿਸ਼ਤੇਦਾਰੀ ਤੇ ਨਹੀਂ ਹੈ। ਨਹੀਂ ਰਿਸ਼ਤੇਦਾਰੀ ਤੁਹਾਡੇ ਨਹੀਂ ਨਾਲ ਕਿਸੇ ਨਾਲ ਇਹ ਕੰਮ ਕਰੋ, ਬਸ ਜੁਗਤਾ ਮਾਰੋ, ਫੀ ਜੁਗਤ 100 ਰੁਪਇਆ। ਚੱਲ ਆ ਜਾ। ਈਦ ਵਾਪਸ ਨਹੀਂ ਲੈਣੀ। ਨਹੀਂ ਵਾਪਸ ਲੈਣੀ। ਨਹੀਂ ਜਦੋਂ ਕੁੱਟਣਾ ਹੁੰਦਾ ਉਦੋਂ ਵੱਡੇ ਭਰਾ ਬਣ ਜਾਂਦੇ ਆ, ਇੱਥੇ ਆ ਕੇ ਤੁਸੀਂ ਦਫ਼ਤਰ ਟਾਈਮ ਯਾਰ ਦਫ਼ਤਰ ਮੈਨੂੰ ਪੜ ਟਾਈਮ ਤੋਂ ਗੁੱਸਾ ਚੜਦਾ ਯਾਰ, ਜਦੋਂ ਟਾਈਮ ਨਹੀਂ ਆਉਂਦੇ ਤੁਸੀਂ ਚਲੋ ਸੁੱਤਾ ਕਰ ਲੋ। ਜੁਗਤਾ ਕਰ ਲਓ। ਯਾਰ ਏਦਾਂ ਦਾ ਫਿੱਕਾ ਜਿਹਾ ਖਿਲਾਉਣਾ ਦੁਕਾਨ 'ਚ ਵਿਕਦਾ ਨਾ ਹੋਵੇ ਤੇ ਆਪੇ 100 ਰੁਪਏ ਦੇ ਦਿੰਦਾ। ਚੱਲ ਨਹੀਂ ਇਹ ਸਾਰੀਆਂ ਫਰਕ ਹੋਣਗੀਆਂ। ਨਹੀਂ ਨਹੀਂ ਫਰਕ ਆ। ਪੈਸਾ- ਜੁਗਤ ਯਾਰ ਅੱਛੀ ਨਹੀਂ ਹੋਵੇਗਾ, ਮੈਂ ਕਸਮ ਲਓ ਜੀ ਯਾਰ ਤੁਸੀਂ ਆਹ ਸਕੈਚ ਸਮਝਣਾ, ਏਦਾਂ ਦਾ ਭਲਵਾਨ ਨਾ ਜਨਾਏ ਤੋਂ 5 ਮਿੰਟ ਪਹਿਲਾਂ ਤੁਰ ਪੈਂਦਾ, ਮੈਂ ਹੌਲੀ ਹੌਲੀ ਕਬਰਸਤਾਨ ਪਹੁੰਚਦਾ, ਫਿਰ 10 ਮਿੰਟ ਲੇਟ ਜਾਂਦਾ ਜੀ। ਇਹ ਤੇ ਹੁਣ ਟੈਕਨੀਕਲ ਗੱਲ ਆ। ਨਾ ਨੂੰ ਕੇ ਤੇ ਇੱਕ ਭੇਡੂ ਨਾ ਭਾਈ ਏਦਾਂ ਪਿੰਡਾਂ ਕਰਨ ਦੇ, ਕਹਿੰਦੇ ਤੋਲੀਆ ਨਹੀਂ ਹੈ। ਦੁਕਾਨ ਹਕੀਮ ਦੀ ਦੁਕਾਨ ਅੱਗੋਂ ਲੰਘਣ ਦੇ, ਉਹ ਸਾਰੇ ਗੈਸ ਦੀਆਂ ਦਵਾਈਆਂ ਵਾਲੇ ਡੱਬਿਆਂ ਨੂੰ ਹੱਥ ਪਾਉਣ ਲੱਗ ਪਏ। ਗੈਸ ਹੀ ਨਹੀਂ ਲੈਣੀ ਇਹਨਾਂ ਨੇ ਨਹੀਂ ਮੈਂ ਤੇ ਉਦਾਂ ਹੀ ਈਦ ਯਾਰ, ਉਹ ਈਦ ਮੈਂ ਦਾਂਗਾ ਯਾਰ, ਹਜੇ ਨਹੀਂ ਮੈਂ ਪਰ ਚੱਲ ਫੈਸਲ ਉਹ ਜਿਹੜੀ ਗਲਾ ਠੰਡਾ ਕਰਨ ਵਾਲੀ ਮਸ਼ੀਨ ਹੁੰਦੀ, ਉਹ ਖੇਸ ਲੈ ਕੇ ਖਾਣ ਦੇ। ਯਾਰ ਇਹ ਵੇਲਾ ਜ਼ਿਆਦਤੀ ਹੈ ਐਸੇ। ਨਹੀਂ ਆ ਜੀ ਯਾਰ, ਮਿੰਟੇ ਦਾ ਹੋ ਗਿਆ 100 ਰੁਪਇਆ। ਅੱਛਾ ਇਹ ਚੌਪ ਹੀ ਆ 100 ਰੁਪਇਆ ਇੱਥੇ ਕੱਢ ਕੇ ਰੱਖੋ, ਸਾਨੂੰ ਯਕੀਨ ਨਹੀਂ ਹੈ। ਉਹ ਯਾਰ ਨਹੀਂ ਨਹੀਂ ਕੱਢ ਕੇ ਰੱਖੋ ਭਾਈ, ਕੱਢ ਕੇ ਰੱਖੋ। ਦਾਗੀ ਫਲ ਲੈ ਕੇ ਉਹਨਾਂ ਨੂੰ ਨਾਈਟ ਕਰੀਮ ਲਾ ਲਾ ਕੇ ਸਾਫ਼ ਕਰ। ਓਏ ਆ ਮੈਂ ਕੀਤੀ ਸੀਗੀ, ਅੱਲਾ ਜਾਣਦਾ ਮੈਂ ਕੀਤੀ ਹੈ। ਕਿੱਥੇ ਮੈਂ ਇੱਥੇ ਆਪਣੇ ਸਾਡੇ 'ਚ ਕਿਸੇ ਦੀ ਕੀਤੀ ਇੱਥੇ ਬਹਿ ਗਿਆ। ਕੁਲਫੀ ਵਾਲੀ ਰੇੜੀ ਕਬਰਸਤਾਨ ਚ ਵੜ ਗਏ ਉੱਤੇ ਭਾਈ। ਉੱਥੇ ਲੈ ਟੂ ਨੂੰ ਨੂੰ। ਫੈਜ਼ਲ ਭਾਈ ਨੇ ਬੱਕਰਾ ਵੇਚਣਾ ਸੀ ਤੇ ਉਹਦਾ ਰੇਟ ਕਚਹਿਰੀ ਬਜ਼ਾਰੋਂ ਲਗਾਉਂਦੇ। ਉਹ ਤੋਂ ਲੱਗ ਜਾਂਦਾ ਮਰਜ਼ੀ ਮਹੱਲੇ ਚ ਲਵਾ ਲਓ। ਮੋਬਾਈਲ ਦੇ ਉੱਤੇ ਬੱਕਰਾ ਖਿਲਾ ਰਿਹਾ। ਮੈਂ ਕਿਹਾ ਇਹ ਕੀ ਕਹਿੰਦਾ, ਇਹ OLX ਤੇ ਸੁੱਟਿਆ ਵਾ। ਹਲੋ OLX ਤੇ ਸੁੱਟਿਆ। ਕੀ ਬਾਤ। ਹਾਂਜੀ ਤੇ ਫਿਰ ਜਿੱਦਾਂ ਮਰਜ਼ੀ ਕਰ ਲੈ, ਮੋਬਾਈਲ ਦੇ ਪਿੱਛੇ ਸੇਵ ਰੱਖ ਕੇ ਕਹਿੰਦਾ ਆਈਫੋਨ ਆ। ਮਰਜ਼ੀ ਕਰ ਲੈ। ਟੈਕਨੀਕਲ ਅਗਲਿਆਂ ਨੇ ਕੱਲੀ ਪੱਟੀ ਨਹੀਂ ਕੀਤੀ। 5000 ਰੁਪਏ ਆਪਣੀ ਔਲਾਦ ਲਈ ਲੁਕਾਉਣਾ ਸੀਗਾ ਜ਼ਮੀਨ 'ਚ, ਤੇ ਵੱਡਾ W ਲੱਭਣ ਦੇ। ਉਹ ਗੋਲਮਾ ਕੀ ਬਾਤ ਆ, ਆ ਠੀਕ ਗੱਲ ਸੀ। 에ਅਰ ਕੂਲਰ ਲਵਾਇਆ, ਉਹ ਇੰਨਾ ਕੰਮ ਦਾ ਸੀ, ਕਹਿੰਦਾ ਮੈਂ ਫੇਰਮਾ ਲਵਾਇਆ। ਫੇਰ ਗੁੱਲਰ ਹੋ ਗਏ। ਕੀ ਬਾਤ ਹੈ, ਅੱਛੀ ਗੱਲ। ਬੜੇ ਭੋਲੇ ਇਨਸਾਨ ਆ। ਵਿਆਹ ਦੇ ਦਿਨ ਪੈਂਟ ਕੋਟ ਪਾਇਆ, ਉਹ ਤੋਂ ਵੱਡਾ ਦੱਸਣ ਵਾਲਾ ਹਾਰ ਨਹੀਂ, ਉਹ ਪਾਇਆ, ਉਹ ਵੀ ਪੈਂਟ ਦੇ ਵਿੱਚ ਦਿੱਤਾ ਹੋਇਆ ਦਾ। ਓਏ ਸੈਂਸ ਯਾਰ ਸੈਂਸ ਹਾਰ ਹੀ ਵਿੱਚ ਕੀਤਾ। ਅੱਲਾ ਜਾਣਦਾ ਮਿੱਠਾ ਪੁਰੀਆ ਦੀ ਸ਼ਾਦੀ ਵੇਖ ਲੈ, ਇਹਨੇ 2 ਪੀਸ ਪਾਇਆ, ਥੱਲੇ ਹੁੱਸਾ ਪਾਇਆ। ਉਹ ਜਾ ਅਕਲ ਮੌਤ ਹੀ ਨਹੀਂ ਹੈ। ਹਾਰ ਕੌਣ ਦਿੰਦਾ ਪੈਂਟ 'ਚ? ਸ਼ੇਰਵਾਨੀ ਦੇ ਨਾਲ ਇਹਨੇ ਬੂਟ ਪਾਏ ਹੈ। ਯਾਰ ਆਲ ਫੋਲਾ ਨਹੀਂ ਪਤਾ ਲੱਗਦਾ, ਇੰਜ ਕਰਕੇ ਕਸਟਮਰ ਚੈੱਕ ਕਰਨ ਕਿਤੇ ਨੱਕ ਚੁੱਕਲ ਦੇ ਇਹ ਕੋਈ ਨਹੀਂ ਹੈ। ਉਹ ਯਾਰ ਕੁੱਲਾ ਨਹੀਂ ਚੱਲਿਆ ਨਵਾਂ, ਜਿਹਦੇ ਨਾਲ ਇੱਥੋਂ ਐ ਬਾਂਹ ਤੇ ਲਪੇਟ ਲਈ।
ਉਹ ਬਾਅਦ ਚ ਲਵੇਟਿਆ ਉਹਦੇ ਨਾਲ ਪੱਟ ਬੰਨਿਆ। ਯਾਰ ਓਏ ਇੱਕ ਮਿੰਟ, ਓਏ ਜੇ ਤਰੀ ਵਾਲੀ ਕੀਤੀ ਨਾ ਤੂੰ ਤਰੀ ਚੋਂਡੀ ਤੇ ਮਤਲਬ ਸੋਟੀ ਮਾਰਨੀ ਯਾਰ ਤਰੀ ਚੋਂਡੇ ਮੇਰਾ ਨਵਾਂ ਕੁੱਲਾ ਜਿਹੜਾ ਜਿਹੜਾ ਅੱਜ ਕਰਕੇ ਵਾਲ ਭੇਟੀ ਦਾ ਕੁੱਲਾ ਸਿਰ ਤੇ ਪਿਆ ਤੇ ਬਾਹਰ ਟੁੱਟੀ ਵਾਲਾ ਪਾਇਆ ਅੱਜ ਕੱਲ੍ਹ। ਇੱਕ ਬੰਦੇ ਦੀ ਸ਼ੇਪ ਕਰਕੇ ਉਹਦੇ ਮੂੰਹ ਤੇ ਪੇਠਾ ਹੀ ਬਲੀ ਜਾਵੇ ਭਾਈ। ਯਾਰ ਕੱਚਾ ਪਾਪੜ ਖਾ ਕੇ ਤੂੰ ਗਰਮ ਤੇਲ ਪੀਣੇ ਕਹਿੰਦਾ ਜਾ ਕੇ ਫੁੱਲ ਹੋ ਜਾਏਗਾ। ਕੀ ਬਾਤ ਹੈ, ਕੁੱਲਾ ਪਾਇਆ ਇਹਨੇ ਜਿਹੜਾ ਵਿਆਹ ਤੇ ਕੁੱਲਾ ਪਾਇਆ ਨਾ ਉਹੀ ਲਾ ਕੇ ਉਹ ਚ ਚੋਲ ਪਵਾ ਚੱਲ ਆਈ ਜਾ ਓਏ। ਇਹ ਇਦਾਂ ਦਾ ਮਸਤ ਨਾ ਯੱਕ ਦਾ ਪਾਣੀ ਪੀ ਕੇ ਕੋਈ ਠੰਡਾ ਵਾ ਠੰਡਾ ਵਾ। ਨਹੀਂ ਫੈਸਲ ਭਾਈ ਤੁਸੀਂ ਨਾ ਕੁਝ ਲਿਖਦੇ ਪਏ ਆ। ਮੋਬਾਈਲ ਨਹੀਂ ਨਹੀਂ ਜਿਹੜੀ ਅੱਛੀ ਹੈਗੀ ਅੱਲਾ ਜਾਣਦਾ ਮੈਂ ਉਹ ਤੇ ਤੁਹਾਨੂੰ ਭਾਵੇਂ ਤੇ 4 ਘੰਟੇ ਲੱਗੇ ਰਹੋ ਤੁਹਾਡੇ ਨਾਲ। ਮੋਬਾਈਲ ਦੀ ਇਹਦੇ ਦੀ ਬੈਟਰੀ ਭੁੱਲ ਗਈ, ਉਹਨੂੰ ਇਸਤਰੀ ਕਰਨ ਦੇ ਆ। ਯਾਰ ਉਹ ਮਠਿਆਈ ਦੀ ਦੁਕਾਨ ਤੋਂ ਮੇਸੂ ਪਏ ਨੇ ਜਿਵੇਂ ਤੇ ਹਲਕੇ ਹਲਕੇ ਦਾਣੇ ਜਿਹੇ ਬਣੇ, ਕਹਿੰਦੇ ਇਹਦਾ ਲਈ ਇਹ ਤੇ ਬੋਰਾ ਹੀ ਹੈ। ਯਾਰ ਉਹ ਲੈਰੀ ਦਾ ਗੁਲਾਬ ਜਾਮਣ 5 ਚੋਕੇ ਨਾ ਇੰਜ ਕਰਕੇ ਸਿੱਟ ਤੇ 11 ਭਰਾਵਾਂ ਆ ਲੈ ਕੇ ਲੈ ਲਓ। ਇਹ ਤਾਂ ਮੈਂ ਮਿੱਦਾ ਜ਼ਿੰਦਗੀ ਚ ਪਹਿਲੀ ਵਾਰੀ ਡਾਕਟਰ ਘਰ ਬੁਲਾ ਕੇ ਡ੍ਰਿਪ ਲਵਾਈ ਹੈ। ਡਾਕਟਰ ਚਲਾ ਗਿਆ ਸ਼ਾਮ ਨੂੰ ਤੇ ਖਾਲੀ ਡ੍ਰਿਪ ਮੋੜ ਜਾਣ ਡਿਆ। ਕਹਿੰਦੇ ਯਾਰ ਡ੍ਰਿਪ ਲਾ ਕੇ 50 ਰੁਪਏ ਦੇ ਦਿਓ। ਸੁਪਰਮੈਨ ਹੁੰਦੇ ਦੇ ਪਿੱਛੇ ਭਾਈ ਘੇਰੇ ਨਾਲ ਕੋਈ ਛਾਪਰ ਫਸਾ ਗਏ। ਲੈ ਪਿੱਛੇ ਕੀ ਦਾ ਕੀ ਬਾਤ ਯਾਰ ਬਿਲਕੁਲ ਨਵੀਂ ਗੱਲ ਕਰਾਂ ਭਾਜੀ ਨੂੰ, ਆ ਇਹਨਾਂ ਦਾ ਨਾਲ ਦੇ ਨਾਲ ਜਾਇਦ ਦਾ ਟਾਪ ਲੋਇਆ ਦੇ ਘਰ ਪਰਛਾਵਾਂ ਦੇ ਪਰਛਾਵੇਂ ਨਾਲ ਕਰਾਇਆ ਲੈ। ਤੇ ਪਰਛਾਵਾਂ ਆਪ ਗੰਢੇ ਟਾਵਰ ਯਾਰ ਗੱਲ ਪਤਾ ਕੀ ਈਦ ਆ ਰਹੀ ਹੈ ਤੇ ਸਭ ਤੋਂ ਪਹਿਲੇ ਨੰਬਰ ਤੇ ਨਾ ਮੈਂ ਇੱਕ ਸ਼ੇਰ ਲਿਖਿਆ ਸੀਗਾ ਪਿਛਲੇ ਰੋਜ਼ਿਆਂ ਦੇ ਵਿੱਚ। ਈਦ ਤੇ ਬੜੇ ਲੋਕ ਕਰਦੇ ਹੈਗੇ ਨੇ, ਕੋਈ ਰਾਸ਼ਨ ਦੇ ਰਿਹਾ, ਕੋਈ ਕੁਛ ਦੇ ਰਿਹਾ, ਕੋਈ ਕੁਛ ਕਰ ਰਿਹਾ। ਤੇ ਉਹ ਸ਼ੇਰ ਮੈਂ ਸੁਣਿਆ ਸੀਗਾ, ਪਤਾ ਨਹੀਂ ਲਿਖਿਆ ਸੀਗਾ ਕਿ ਰਾਸ਼ਨ ਵੰਡਣ ਵਾਲੇ ਲੋਕੋ ਰੋਜ਼ਿਆਂ ਬਾਅਦ ਵੀ ਭੁੱਖ ਲੱਗਦੀ ਹੈ। ਰਾਸ਼ਨ ਵੰਡਿਆ ਭਾਈ ਨੇ ਵੀ ਡੱਬੇ ਪੈਕ ਕਰਕੇ ਵਿੱਚ ਸੱਪ ਭਾਈ। ਰਾਸ਼ਨ ਵੰਡਿਆ ਤੇ ਭਲਾ ਕਿਦਾਂ ਪੈਕ ਕੀਤਾ? ਵੱਡਾ ਡੱਬਾ, ਛੋਟਾ ਡੱਬਾ, ਛੋਟਾ ਡੱਬਾ ਤੇ ਇੰਨੀ ਕਿ ਸਾਬਣ ਦੀ ਖਾਚੀ। ਜਿਵੇਂ ਸਾਲੀਆਂ ਗਿਫਟ ਦਿੱਤੀਆਂ ਉਹ। ਯਾਰ ਇਹਦੀ ਕਰਕੇ ਰਾਸ਼ਨ ਪੈਕ ਕੀਤਾ, ਬੰਦਾ ਇੱਕ ਰਾਸ਼ਨ ਲੈ ਕੇ ਚਲੋ, ਕਹਿੰਦਾ ਓਏ ਆ ਕਾਕਾ ਪੱਤੀ ਡੱਬੀ ਕਰਦਾ ਮੇਰੇ ਘਰ ਹੈ ਨਹੀਂ। ਹੌਲੀ ਹੌਲੀ ਸਾਰੀ ਸ਼ਾਮ ਬਣਾ ਲਈ, ਕਹਿੰਦਾ ਭਾਈ ਸ਼ਾਮ ਦੀ ਰੋਟੀ ਤੇਰੇ ਨਾਲ ਖਾਇਆ ਕਰੂ। ਕਹਿਣ ਦਾ ਮਤਲਬ ਕਿ ਯਾਰ ਖਿਆਲ ਰੱਖ ਸਾਰਿਆਂ ਦਾ। ਯਾਰ ਹੋਰ ਹੀ ਤਰ੍ਹਾਂ ਦਾ ਰਾਸ਼ਨ ਵੰਡਣ ਦੇ ਵਿੱਚੋਂ ਖਾਣ ਪੀਣ ਵਾਲਾ ਸਮਾਨ ਹੀ ਲੈ ਰੱਖੇ USBਆਂ ਫਿਲਮਾਂ ਭਰ ਕੇ ਰੱਖੀਆਂ ਵਿੱਚ ਡੱਬਿਆਂ ਚੋਂ ਭਰ ਭਰ ਕੇ। ਸੇਲ ਕਹਿੰਦਾ ਪਾਪਾ ਮੇਰੀਆਂ ਜਰਾਬਾਂ ਕਿੱਥੇ ਗਈਆਂ? ਉਹ ਕਹਿੰਦਾ ਵੰਡਤੀ। ਘਰ ਪਰੌਣੇ ਆ ਗਏ ਭਾਈ ਤੇ ਮੂੰਗੀ ਦੀ ਦਾਲ ਪਤਲੀ ਪਕਾਈ ਤੇ ਉਹ ਰੇੜੀ ਤੇ ਲਿਆ ਨੇ ਫੁੱਲ ਪੁੱਛਲੀ ਕੇ ਦੇ ਤੇ ਉਹ ਕੱਪਾਂ 'ਚ ਪਾ ਕੇ ਦੇ ਰਹੇ, ਨਾਲੇ ਵਿੱਚ ਟੀ ਪੈਕ ਵੀ ਸੁੱਟਿਆ ਹੋਇਆ। ਰੇੜੀ ਤੇ ਸਜਾ ਸਾਹਿਬ ਕੀ ਕਹਿੰਦੇ ਨੇ, ਕਹਿੰਦੀ ਗੱਲ ਜਿਹੜੀ ਹੈ ਨਾ ਸਟਾਈਲ ਅੱਛਾ ਹੈ। ਤੇ ਸਟਾਈਲ ਅੱਛਾ ਤੇ ਇੱਕ ਦੂਸਰੇ ਦਾ ਨਾ ਖਿਆਲ ਕਰਨਾ। ਜਿਵੇਂ ਕਿ ਮੈਂ ਹੁਣ ਪਿਛਲੀ ਵਾਰੀ ਤੁਹਾਨੂੰ ਮੈਂ ਮੇਰਾ ਖਿਆਲ 1000 ਰੁਪਏ ਹੀ ਦਿੱਤੀ ਸੀਗੀ ਸਾਰਿਆਂ ਨੂੰ। ਤੇ ਮੈਨੂੰ ਕੁਝ ਵੀ ਨਹੀਂ ਸੀ। ਓਏ ਤੂੰ ਹੈ ਹੀ ਨਹੀਂ ਸੀਗਾ। ਤੁਸੀਂ ਇੱਥੇ ਰੱਖੋ ਨਾ ਕੱਢ ਕੇ। ਯਾਰ ਅੱਖਾਂ ਬਣਾਈਆਂ ਵੀ ਯਾਰ ਡਾਟ ਗਿਆ ਹਲਕੇ ਹਲਕੇ ਕੋਲ ਯਕਦਮ ਖੋਲ ਕੇ ਫੇਰ ਸਾੜ ਲਈ। ਯਾਰ ਅਮਰੀਕਾ ਚਲ ਗਿਆ, ਉੱਥੇ ਵਾਈਟ ਹਾਊਸ ਦੇ ਅੱਗੇ ਖਲੋ ਕੇ ਕਹਿੰਦੇ ਓਏ ਆ ਇੱਥੇ ਆ ਜਾ ਚਿੱਟੀ ਕੋਠੀ ਕੋਲ। ਚਿੱਟੀ ਕੋਠੀ ਅਲੋਰਾ ਹੈ ਕਿ ਸਟਾਫ ਚਿੱਟੀ ਕੋਠੀ ਵੱਡੀ ਦੇ ਚੌਲ ਖਾਂਦੇ ਤੇ ਇੱਥੇ ਐਪਰਲ ਬਣਨ ਦੇ ਡਾਈਨਿੰਗ ਟੇਬਲ ਤੇ ਬੈਠ। ਸਿਟਿੰਗ ਹਾਊਸਿੰਗ ਵਾਲਿਆਂ ਨੇ ਵੀ ਸ਼ੇਰ ਲਾਏ ਨਕਲੀ ਸੀਮੈਂਟ ਤੇ ਉੱਤੇ ਸੁੱਕੇ ਕੇਕ ਭੋਰਨ ਦੇ ਉਹਨਾਂ ਦੀ। ਉਹ ਸਿਟੀ ਹਾਊਸ ਦੀ ਗੱਲ ਇਹਨੇ ਸ਼ੇਰ ਨਹੀਂ ਲਾਏ ਉੱਥੇ ਗਾ ਤੇ ਉਹਨੂੰ ਮੋਟਾ ਮਾਰ ਕੇ ਨੱਸ ਗਿਆ। ਉਹਨੇ ਕੁਝ ਕਹਿਣਾ ਸੀ ਤੇ ਯਾਰ ਘਰ 'ਚ CCTV ਕੈਮਰਾ ਲਾਇਆ ਤੇ ਸੇਲ ਨੂੰ ਵਾਲ ਕੇ ਚੋਰ ਬਣਾ ਕੇ ਚੈੱਕ ਕਰਨ ਡਏ ਵੀ ਨਜ਼ਰ ਆਉਂਦਾ ਕਿ ਨਹੀਂ। ਉਹ ਰੱਖੇ ਤੇ ਨਹੀਂ ਇਹਨਾਂ ਲੱਗੀ ਉਹਦੇ ਅੱਗੇ ਭਾਈ ਬਾਜਰਾ ਸੁੱਟੀ ਜਾਂਦੇ। ਯਾਰ ਮੈਨੂੰ ਸ਼ੇਰਾਂ ਤੋਂ ਗੱਲ ਯਾਦ ਆ ਗਈ। ਇੱਕ ਮੈਂ ਲਤੀਫਾ ਸੁਣਿਆ ਸੀਗਾ ਕਿ ਉਹ ਦੋ ਦੋਸਤ ਜਾ ਰਹੇ ਜੰਗਲ 'ਚ, ਕੁਛ ਸ਼ੇਰ ਆ ਗਿਆ ਤੇ ਇੱਕ ਨੇ ਮਿੱਟੀ ਚੁੱਕ ਕੇ ਸ਼ੇਰ ਦੀਆਂ ਅੱਖਾਂ 'ਚ ਪਾਤੀ ਤੇ ਕਹਿੰਦਾ ਨੱਸ, ਕਹਿੰਦਾ ਮਿੱਟੀ ਤੇ ਤੂੰ ਪਾਈ, ਮੈਂ ਕਹਿੰਦਾ ਸਾਡੇ ਅਸਲ ਤੇ ਨਾ ਪਿੰਪਲਸ ਨਿਕਲ ਆਏ, ਦਾਣੇ ਨਹੀਂ ਹੁੰਦੇ ਜਿਹੜੇ ਦਾਣੇ ਨਿਕਲ ਆਏ। ਸਿੰਪਲ ਮੀਨ ਜਿਵੇਂ ਉਹ ਨਹੀਂ, ਉਹ ਜਿਵੇਂ ਡੰਪਲ ਕਬਾੜੀਆ ਦੇ ਉਹਦੇ ਪ੍ਰੀਟੀ ਜੈਂਟਾ ਦੇ ਪਣ ਦਾ ਉਹ ਟੋਇਆ ਟੋਇਆ ਨਹੀਂ ਨਹੀਂ ਪਿੰਪਲ ਦਾਣੇ ਦਾਣੇ 7 ਦਾਣੇ ਨਿਕਲੇ ਮੂੰਹ ਤੇ ਡਾਕਟਰ ਨੂੰ ਜਾ ਕੇ ਕਹਿੰਦੇ ਜੀ 6 ਕਾਣੇ ਨਿਕਲੇ ਹੋਏ। ਛੇਕ ਯਾਰ ਇੱਧਰ ਸਿਆਣੇ ਬੈਠੇ ਨਾ ਬਈ ਤਲੀ ਤੇ ਬਹਿ ਕੇ ਕਹੋ ਜਨਾਬ ਤਾਂ ਲੇਟ ਆ, ਅਖਬਾਰ ਹੀ ਫੜ ਲਓ ਕਿਸੇ ਕੋਲੋਂ। ਇਹਨਾਂ ਦੇ ਪਿੰਪਲ ਵੀ ਐਡਾ ਨਿਕਲਦਾ, ਏਦਾਂ ਲੱਗਦਾ ਸਪੀਡ ਬ੍ਰੇਕਰ ਨਿਕਲਿਆ ਇਹਨਾਂ। ਫੋਸਕੀ ਤੇ ਬਹਿ ਕੇ ਤੇ ਵਾਸਕਟ ਦੇ ਅੰਦਰ ਵਾਲੀ ਜੇਬ ਚ ਸਟਿੰਗ ਪੀਂਦੇ ਲੋਕ ਕੇ। ਇਹ ਤੇ ਯਾਰ ਮੈਂ ਤੁਹਾਨੂੰ ਦੇਣੀ ਮੇਰੇ ਨਿੱਕੇ ਵੀਰੋ। ਜਦੋਂ ਲਾਸਟ ਸ਼ੋਅ ਅਸੀਂ ਜਾਣਾ ਛੁੱਟੀਆਂ ਤੋਂ ਪਹਿਲੇ ਇੱਕ ਦਿਨ ਸਾਰਿਆਂ ਨੂੰ ਈਦ ਮਿਲੇਗੀ। ਮੈਂ ਉਧਰ ਲਾਹੌਰ ਗਿਆ ਵਾਂ, ਈਦ ਸਾਰਿਆਂ ਨੂੰ ਦਿੱਤੀ ਕਿਉਂਕਿ ਈਦ ਨਾਜ਼ਰੀਨ ਇੱਕ ਨਾ ਹੁੰਦੀ ਏ। ਨਹੀਂ ਇਸ ਗੱਲੋਂ ਤੁਹਾਡੀ ਉਮੀਦ। ਸਿਫਤ ਆ। ਤੁਸੀਂ ਹਮੇਸ਼ਾ ਛੋਟਿਆਂ ਦਾ ਖਿਆਲ ਰੱਖਿਆ। ਅਲਹਮਦੁਲਿਲਾ ਅਲਹਮਦੁਲਿਲਾ। ਕਈ ਭਾਈ
ਪੁੱਠਾ ਹੀ ਸੋਚੀ ਜਾਣ ਡਿਆ ਕਿ ਖਿਆਲ ਨਹੀਂ ਰੱਖਦਾ। ਉਹ ਤੇ ਉਹਨਾਂ ਦੀ ਇੰਝ ਨਹੀਂ ਸੋਚ ਹੈ ਕਰਦਾ। ਨਾ। ਉਹ ਤਾਂ ਦੋਸਤ ਇਹਨਾਂ ਦਾ ਦੋਸਤ ਕਾਬ ਨੂੰ ਬੈਠਾ ਉਹਨੂੰ ਉਠਾਉਣਗੇ ਤੇ ਉੱਥੇ ਇਹਨਾਂ ਨੇ ਕਹਤਾ ਇਹਨੇ ਮੇਰੀ ਜੇਬ ਕੱਟੀ ਹੈ ਉਹਨੂੰ ਕਹਿਣ ਦੇ ਉਹ ਕਹਿੰਦਾ ਭਾਈ ਮੈਂ ਤਾਂ ਹੁਣ ਤੂੰ ਆਪ ਭਾਗ ਲਿਆ। ਯਾਰ ਰਾਤੀ ਹਣਾ ਮਿੱਠੇ ਨੇ ਅਖੀ ਯਾਰ ਇੱਕ ਮੇਰਾ ਯਾਰ ਤਕਾਫ ਤੇ ਬੈਠੇ ਉਹਨੇ 2 ਰੋਜ਼ੇ ਨਹੀਂ ਰੱਖੇ। ਦੁਕਾਨ ਤੇ ਮੈਂ ਕਿ ਛੱਡ ਤੇ ਆਹੋ ਕਹਿੰਦਾ ਮੇਰੀ ਆਦਤ ਨਹੀਂ ਕੁੱਟੀ ਮੈਂ 2 ਮਿੰਟ ਅੱਛਾ ਪੈਸੇ ਰੱਖ ਲੈਂਦਾ ਆਪਾਂ ਹੀ ਫੈਸਲ ਨਕਲੀ ਬਾਬਾ ਬਣ ਕੇ ਤੇ ਇੱਕ ਬੱਚੇ ਨੂੰ ਨਾ ਦਮ ਕਰਕੇ ਕਰਨ ਦੇ ਮਲਕ ਖੁਲੀਫਾਏ। ਯਾਰ ਆਵਾਜ਼ ਦੂਸਰੇ ਨੰਬਰ ਤੇ ਯਾਰ ਤੂੰ ਮੇਰਾ ਨਿੱਕਾ ਵੀਰ ਹੈ, ਮੇਰਾ ਭਰਾ ਹੈ। ਮੈਂ ਅੱਲਾ ਜਾਣਦਾ ਮੈਂ ਕਦੇ ਨਹੀਂ ਕਿਸੇ ਨੂੰ ਮਾਰਿਆ ਨਾ ਕੋਈ ਗੱਲਬਾਤ। ਆ ਸ਼ੋਅ ਜਿਹੜਾ ਕੀਤਾ ਸੀ ਮਾਇਮ ਕੀਤਾ। ਨਹੀਂ ਉਹ ਬੰਦੇ ਮਾਰ ਤੁਸੀਂ ਤੇ ਮਾਇਮ ਤਾਂ ਕਹਿ ਕੇ ਅਗਲੇ ਨੂੰ ਮਾਰ ਦਿੰਦੇ ਹੋ। ਅੱਛਾ ਭਾਨ ਫੈਸਲ ਵਰਗੇ ਬੰਦੇ ਦੇ 500 ਦੀ ਕਮੇਟੀ ਨਿਕਲਾਂ ਤੇ ਅੱਧਾ ਤਾਂ ਸਿਗਰਟ ਸੁੱਟਦੇ ਰਹਿੰਦੇ ਆ। ਛੋਟੀ ਜੀ ਗੱਲ ਤੇ ਛੁੱਟੀ ਕਰਦੇ ਐਸੀ ਅਜਾਇਸ਼ ਹੋ ਜਾਂਦੇ। ਪੈਂਟ ਕੋਟ ਲੈ ਆਏ, ਕੋਈ ਕਿਤੇ ਫੁੱਲ ਡਤੀ ਉਹਦੇ ਚ ਆਇਆ ਤੇ ਇੱਥੇ ਪਾਲਕ ਸਾਈ ਤੋਰੀ। ਯਾਰ ਉਹਦੀ ਫਲਾਈਓਵਰ ਦੇ ਉੱਪਰ ਆਪਣੀ ਟੁੱਟੀ 70 ਲੱਖ ਤੇ ਗੰਜੀ ਭੇਲਾ ਸਟਾਈਲ ਕਰਨੇ ਸਾਰਾ ਪਾਕਿਸਤਾਨ ਮੇਰਾ ਹੋਗਾ। ਥੱਲੇ ਆ ਭਾਈ ਮਿਹਨਤ ਕਰਨੀ। ਮੈਂ ਉਹ ਕਾਤੀ ਵਾਲੀ ਟੋਪੀ ਨੂੰ ਨਹੀਂ ਇੱਥੇ ਸਲਾਹ ਉਹ ਪੁੱਠੀ ਪਾ ਕੇ ਕਿਸੇ ਕੋ ਝੰਡਾ ਖਾ ਲਿਆ ਸਿੱਧੀ ਪਾਉਰ ਪਾ ਕੇ ਕਾਤੀਆ ਇੱਕ ਹੋਰ ਨਾ ਮੈਂ ਨਾ ਇੱਕ ਮੈਸੇਜ ਦੇਣਾ ਲਾਜ਼ਮੀ। ਗ੍ਰਿਫਤ ਮਜ਼ਬੂਤ ਤੇ ਹੋਣੀ ਚਾਹੀਦੀ ਇਨਸਾਨ ਦੀ। ਪੈਰ ਖਲੋਤੇ ਭਾਈ ਤੇ ਨਾਲ ਜੈਦ ਰੋਡ ਵੀ ਕਰੀ ਜਾਂਦੇ ਹਾਂ 100 ਦਾ। पैर खिलौते नाल हो लाई जय जोम किसे भी यहाँ से मुफ्त हासिल करे। अपनी गुमशुदा से भी यहाँ से निकलवाए। ਬਹੁਤ ਕਈ ਦੇਰ ਤੋਂ ਝੰਡਾ ਖਾ ਲਿਆ ਉੱਥੇ ਸ਼ੀਸ਼ਾ ਲਾ ਕੇ ਛਲੇ ਕੱਢਣੇ ਲਾ ਕੇ ਪਈ ਤੇ ਉਹਨੂੰ ਪੁੱਛੇ ਨਾ ਪੀਣਾ ਵਾ ਚਰਬੀ ਮੂੰਹ ਚ ਪਾ ਕੇ ਕਹਿੰਦੇ ਕਿ ਜੈਲੀ ਵਾਲਾ ਮੱਖਣ ਆਇਆ। ਮੈਂ ਗੱਲ ਕਰ ਰਿਹਾ ਰੋਬ ਦੀ। ਰੋਬ ਮੇਰਾ ਯਾਰ ਕੋਈ ਵੀ ਨਹੀਂ ਮੇਰੇ ਭਰਾ ਉਹ ਮੈਂ ਕਸਮ ਖਾਣ ਨੂੰ ਤਿਆਰ ਆ। ਮੈਂ ਅੱਗੇ ਤੋਂ ਕਿਸੇ ਨੂੰ ਕੁਝ ਨਹੀਂ ਕਹਿਣਾ। ਸੁਣ ਇੱਕ ਲੈ ਭਰਾਵਾ। ਮਰੀ ਕਿਰਲੀ ਦੇ ਨਾਲ ਮਿੱਠਾ ਕੋੜਦੇ ਭਾਈ। ਉਹ ਜਿੰਨਾ ਮਿੱਠਾ ਹੋ ਜਾ ਰਿਹਾ ਉਨੀ ਕੋੜੀ ਵੀ ਹੋਈ। ਯਾਰ ਮੈਂ ਆਲ ਫੋਰ ਨਹੀਂ ਨਾ ਬੋਲਦਾ ਜਨਾਬ ਨੂੰ ਨੱਕ ਪੂੰਝ ਕੇ ਫੇਰ ਚੜਾ ਲਈ। ਅੱਛਾ ਮੈਨੂੰ ਨਾ ਬਚਪਨ ਦੀ ਗੱਲ ਯਾਦ ਆ ਗਈ। ਅਸੀਂ ਈਦ ਲੈਣੀ ਉਹਨਾਂ ਤੇ ਮੂੰਹ ਬਣਾ ਕੇ ਖਲੋਤੇ ਹੋਣਾ। ਚਾਚੇ ਨੇ ਕਹਿਣਾ ਕੀ ਹੋਇਆ ਈਦ ਹੈਗੀ ਸੀ। ਉਹ ਤੋਂ ਅੱਪੂ ਨੇ ਕਹਿ ਦੇਣਾ ਕਿ ਜਿਹੜੇ ਪੈਸੇ ਮੈਂ ਤੁਹਾਨੂੰ ਦਿੱਤੇ ਮੈਨੂੰ ਸ਼ਾਮ ਨੂੰ ਨਜ਼ਰ ਆਣੇ ਚਾਹੀਦੇ ਆ। ਉਹ ਖਰਚਣੇ ਹੀ ਨਹੀਂ। ਹਾਂ ਉਹ ਨਹੀਂ ਖਰਚਣ ਦਿੰਦਾ ਭਾਈ ਫੈਸਲ ਮੂੰਹ ਬਣਾ ਕੇ ਵੀ ਨਹੀਂ ਸਿੱਖ ਲੈਂਦੇ ਤੇ ਚਾਚੇ ਕਹਿਣ ਓਏ ਉਹ ਮੂੰਹ ਬਣਾ ਕੇ ਫਿਰਦੇ ਉਹਨੂੰ ਦਿਓ ਪੈ ਨਾਰਮਲ ਫਿਰਦੇ। ਲੇਕਿਨ ਈਦ ਕਸਮ ਇਦਾਂ ਦੇ ਬੰਦੇ ਆਪਣਾ ਸਕਾ ਬੱਚਾ ਫ੍ਰੀ ਤੇ ਝੂਠੇ ਦਵਾਉਣੇ ਹੋਣਾ ਉਹਨੂੰ ਯਤੀਮ ਕਹਿ ਕੇ ਬਿਠਾ ਦਿੰਦੇ ਆ। ਦੇ ਦਿਓ ਜੀ ਯਤੀਮ ਜਿਹਾ ਆਪਾਂ ਸਿਰ ਤੇ ਖੜਾ। ਈਦ ਤੇ ਇੰਨੇ ਘੱਟ ਪੈਸੇ ਹੁੰਦੇ ਆ ਜਦੋਂ ਲੋਕੀ ਨਮਾਜ਼ ਈਦ ਦੀ ਪੜ੍ਹ ਕੇ ਆ ਰਹੇ ਹੁੰਦੇ ਨਾ ਇਹ ਗੱਟਾਂ ਦੇ ਉਹ ਫੇਰ ਕੇ ਵਾਪਸ ਆਉਂਦੇ ਸਾਜਰੇ ਚੱਲ ਜਾਂਦੇ। ਬੱਚੇ ਦੀ ਸਕੂਲੋਂ ਸ਼ਿਕਾਇਤ ਆਈ। ਉਹ ਆ ਕੇ ਕਹਿੰਦਾ ਪਾਪਾ ਟੀਚਰ ਕਹਿੰਦੀ ਆਪਣੇ ਅੱਬੂ ਨੂੰ ਗੱਲ ਲੈ ਗਈ। ਕਹਿੰਦਾ ਲੈ ਜਾਈਂ। ਯਾਰ ਇਹਨਾਂ ਦਾ ਬੇਟਾ ਇਹਨੂੰ ਸਕੂਲੇ ਲੈ ਗਿਆ ਕੋਈ ਕੰਪਲੇਨ ਹੋਈ ਸੀ ਇਹਨਾਂ ਨੇ ਲੈ ਕੇ ਤਾਂ ਮਾਰ ਸਕੇ ਕਹਿੰਦਾ ਓਏ ਤੈਨੂੰ ਕਿ ਆਪਣੇ ਆਪੂ ਨੂੰ ਲੈ ਕੇ ਤੂੰ ਭਲਿਆ ਨਾ ਲੈ। फैसल भाई ਮੁੰਡਾ ਗਲੀ 'ਚ ਸ਼ਰਾਰਤਾਂ ਕਰਨ ਡਿਆ ਤੇ ਆਪਣਾ ਸਕਾ ਮੁੰਡਾ ਗਲੀ 'ਚ ਸ਼ਰਾਰਤਾਂ ਕਰਨ ਡਿਆ ਉਹਨੂੰ ਹੀ ਗਈ ਜਾਣ ਡੇ। ਮੈਂ ਤੇਰੇ ਅੱਬੂ ਨੂੰ ਦੱਸਦਾ ਜਾ ਕੇ। ਡਾਕਟਰ ਹੁੰਦਾ ਸੀ ਪਹਿਲੇ ਇਹ ਮਿੱਠਾ ਹਾਂ। ਤੇ ਫਿਰ ਦਮ ਦਰੂਦ ਵਾਲਾ ਬਣ ਗਿਆ। ਤਵੀਤ ਲਿਖਣ ਤੋਂ ਪਹਿਲੇ ਵੀ ਲਿਖਣ ਦੇ RX ਉਹ ਜਿਹੜੇ ਡਾਕਟਰ ਨਹੀਂ ਉੱਤੇ ਲਿਖਦੇ ਪਰ ਟੀਚਰ ਬਣ ਗਏ ਇੱਕੋ ਹੀ ਬੱਚਾ ਪਾਸ ਹੋਇਆ ਤੇ ਜਦੋਂ ਪਾਸ ਹੋਇਆ ਛੁੱਲੀਆਂ ਚਲਾਉਂਦੇ ਨਾਰ ਚਲਾਉਂਦੇ। पीर सी ते डॉक्टर बन गए ते तवीज लेके ते अगे 10 mg लिखे। ਤਵੀਤ ਲਈ ਤੇ ਅੱਗੇ ਪੈਕਟਾਂ ਵੀ ਲਿਖਦੀਆਂ ਥੋੜੀਆਂ। ਯਾਰ अपने काम में ला गई। ਨੰਬਰ ਜ਼ਿੰਦਗੀ 'ਚ ਕਦੀ ਤਵੀਤ ਨਹੀਂ ਸੀ ਲਿਆ। ਇੰਜ ਕਰਕੇ ਬਾਬਿਆਂ ਨੇ ਤਵੀਤ ਦਿੱਤਾ ਉਹ ਇਹ ਕਹਿਣਾ ਭੁੱਲ ਕੇ ਘੁੰਮੜਾ ਲਈ ਤੇ ਉਹ ਤਵੀਤ ਜਾ ਕੇ ਮੈਡੀਕਲ ਸਟੋਰ ਜਾ ਕੇ ਦਵਾਈਆਂ ਕੱਢਦੇ ਆ। ਇਹਨਾਂ ਨੂੰ ਬਾਬੇ ਨੇ ਤਵੀਜ਼ ਲਿਖ ਕੇ ਦਿੱਤਾ ਤੇ ਅਗਲੇ ਦਿਨ ਜਾ ਕੇ ਉਹਨਾਂ ਨੂੰ ਸੁਣਾਉਂਦੇ ਪਏ ਕਹਿੰਦੇ ਹੁਣ ਅਗਲਾ ਸਬਕ ਦਿਓ। ਯਾਰ ਮਸੀਤੋਂ ਲੈ ਦੇ ਜੁੱਤੀ ਚੁੱਕਦੇ ਫੜੇਗਾ ਤਾਂ ਕਹਿੰਦਾ ਮੇਰੀ ਜੁੱਤੀ ਪਾਈ ਕਰਾਂ ਬੋਲਦਾ ਹੀ ਆ ਭਾਜੀ। ਉਹ ਸਾਡੇ ਮਸੀਤੇ ਉਹਨਾਂ ਬੜੀਆਂ ਜੁੱਤੀਆਂ ਚੁੱਕੀਆਂ। ਇੰਨੇ ਦਮ ਦਰੂਦ ਧਾਗੇ ਤਵੀਤ ਕਰਾਂਦੇ ਸੀਗਾ ATM ਚੋਂ ਪੈਸੇ ਕੱਢੋ ਤੇ ਪਰਚੀ ਨਿਕਲਦੀ ਨਾ ਉਹ ਵੀ ਨਕਸ਼ ਨਿਕਲਦੇ ਉਹ ਵੀ ਤੇ ਲਿਖਿਆ ਕੁਝ ਨਾ ਕੁਝ। ਆਲ ਫਾਲ ਨੇ ATM 'ਚ ਪਰਚੀ ਨਿਕਲੀ ਉੱਤੇ ਗੁੱਟ ਲਾ ਕੇ ਫੇਰ ਅੰਦਰ ਵੜਨ ਦੇ। ਚਲੋ ਠੀਕ ਹੋ ਗਿਆ। ਇਹ ਮੇਰੀ ਗੱਲ ਸੁਣੋ ਨਾ ਜੁਗਤਾਂ ਮੈਂ ਤੁਹਾਡੀਆਂ ਨੋਟ ਕੀਤੀਆਂ ਹੋਈਆਂ ਨੇ। ਮਿੱਠੇ ਦੀਆਂ 3 ਜੁਗਤਾਂ ਸਹੀ ਸੀਗੀਆਂ। ਇੱਥੇ ਭਾਈ ਫੈਸਲ ਦੇ ਭਾਈ ਝੜੀ ਪਈ ਬਹੁਤ ਏ। ਮੈਂ ਕਿਹਾ ਇਹ ਕੀ ਹੋਇਆ ਕਹਿੰਦਾ ਉਹ ਕੁੱਲੀ ਵਾਲਾ ਠੀਪਾ ਬੰਨ ਨਿਸ਼ਾਨ ਪਿਆ।
ਆ ਵੀ ਅੱਛੀ ਸੀ ਨਹੀਂ 4 ਹੋ ਗਈ 4 ਹੋ ਗਈਆਂ, ਮੇਰੀਆਂ 16 ਹੋ ਗਈਆਂ। ਨਹੀਂ ਤੇਰੀਆਂ 16 ਨਹੀਂ ਹੋਈਆਂ ਅੱਛੀਆਂ 16 ਹੋ ਗਈਆਂ ਉਦਾਂ ਉਹ ਤੇ ਯਾਰ ਨਾ ਯਾਰ ਅੱਛਾ ਪਿੰਡ ਦੇ ਟੂਲ ਤੇ ਚਾਹੀਦਾ ਇਦਾਂ ਤਾਂ ਮਸਤ ਹੋਊਗਾ, ਆਪਾਂ ਚੁੱਪੀ ਮਾਰਾਂਗੇ ਕੋ ਚੌਰੀ ਸਾਹਿਬ ਬੋਲਣਗੇ ਨਾ ਨਾ ਹੋ ਹਜੇ ਇਹਨੇ ਉਹ ਜੰਗਲ ਚਿੜੀਆ ਘਰ ਵਾਲਾ ਵੀ ਬੜਾ ਕੁਛ ਕਰਨਾ। ਹੋਣ ਵਾਲਾ ਤਾਂ ਹਾਂ। ਕਿੰਨੀਆਂ ਹੋਈਆਂ ਕਿੰਨੀਆਂ ਇਹੋ ਜਿਹੇ ਬੰਦੇ ਨਾ ਸਵੀਮਿੰਗ ਪੂਲ 'ਚ ਪਾਟਾ ਸਿਰ ਲੈ ਕੇ ਬੈਠੇ ਹੁੰਦੇ, ਪੁੱਛੋ ਨਾ ਕੀ ਹੈ, ਉਹ ਬਸ ਯਾਰ ਸਲਾਈਡ ਲਈ ਸੀ, ਆ ਵੱਜਾ। ਇਦਾਂ ਦੇ ਬੰਦੇ ਸਵਿਮਿੰਗ ਪੂਲ 'ਚ ਲੱਤਾਂ ਡਬੋ ਕੇ ਬੈਠੇ ਹੁੰਦੇ, ਕਈ ਨੂੰ ਹੁੰਦਾ ਨਹੀਂ ਭਾਈ ਰੁਪਏ 15 ਘੱਟ ਸੀ ਕਿ ਲੱਤਾਂ ਡਬੋਲਾ। ਤੋਤਾ ਲਿਟਦੇ ਤੇ ਉਹਦੇ ਲਾਗੇ ਫੇਰ ਮੈਂ ਪੱਖਾ ਲਾਇਆ। ਉਹ ਖੋਤਾ ਜਦੋਂ ਲੇਟਦਾ ਹੈ ਨਾ, ਉਹ ਕੋਸ਼ਿਸ਼ ਕਰਿਆ ਕਰੋ ਕੋਈ ਦੂਰ ਹੋ ਜਾਇਆ ਕਰੋ, ਉਹ ਜਿਹੜੀ ਢੂੜ ਏ ਉਹ ਕਿਸੇ ਵੀ ਬੰਦੇ ਦੇ ਪਏਗੀ ਉਹਨੂੰ ਥਕਾਵਟ ਹੋ ਜਾਏਗੀ। ਤਾਂ ਲਿਟਣ ਦੇ ਤੇ ਮਿੱਠਾ ਨੂੰ ਕਹਿੰਦਾ ਉਹ ਚੱਲ ਲੇਟਣਾ, ਆ ਜਾ ਲੈ ਦੇਣਾ ਚੀਜ਼। ਕੋਤਾ ਲੇਟਣ ਦਿਆ, ਮੈਂ ਕਿਹਾ ਭਾਜੀ ਆ ਕੀ ਕਹਿੰਦਾ ਮੀਂਹ ਮੰਗਦਾ ਪਿਆ। ਤੋਤਾ ਲਿਟਣ ਦੇ ਉਹਨੂੰ ਕਹਿੰਦਾ ਲੜ ਕੇ ਆਇਆ ਕਿਤੇ। ਕੋਤਾ ਲੇਟਣ ਨੂੰ ਕਹਿੰਦਾ ਕੁਛ ਆ ਨਾ ਲੜਵਾ ਲਈ ਵੀ ਉਹਦੇ ਕੀ ਲੜਦੇ। ਘਰ ਖੋਤਾ ਲਿਟਣ ਦੇ ਉਹਨੂੰ ਕਹੀ ਜਾਂਦਾ ਕੀ ਮੌਤ ਪਈ ਤੈਨੂੰ, ਚੱਲ ਸਿੱਧਾ ਹੋ। ਆਪਣਾ ਝੂਠਾ ਚੂਸਾ ਬਚਨ ਦੇ ਕਹਿੰਦੇ ਪੈਲਟ ਬਣਾ ਮੈਂ ਪੁੱਤਰ ਹਾਂ ਪੈਲਟ ਝੂਠਾ ਚੂਸਾ ਦੇ। ਉਹ ਕਿਹੜਾ ਅੰਬਾ ਪਹਿਲੇ ਆਪ ਖਾਂਦੇ। ਤੇ ਮੇਰਾ ਦਿਲ ਕਰਦਾ ਕਿਸੇ ਟਾਈਮ ਕਿ ਮੈਂ ਯਾਰ ਉਧਰ ਹੀ ਚਲੇ ਜਾਵਾਂ ਜਿੱਧਰੋਂ ਮੈਂ ਆਇਆ ਸੀਗਾ। ਨਹੀਂ। ਯਾਰ ਇਹ ਕਿਹੜੀ ਗੱਲ ਹੈ, ਝੂਠੇ ਚੂਸੇ ਤੇ ਕਿਹੜੀ ਵਲਗਰ ਗੱਲ ਆ। ਨਹੀਂ ਘਰ ਭੁੱਖ ਨੱਚਣ ਦਈ ਤੇ ਕੋਈ ਕਿ ਉਹ ਬਾਰਡਰ ਵਾਲੀ ਲੈਟ ਲੋ ਬਈ ਚਿੱਟੀ ਹੈ। ਇਹਨਾਂ ਦੇ ਘਰ ਭੁੱਖ ਨੱਚਣ ਦੀ ਤੇ ਪਿੱਛੇ ਦੋਵੇਂ ਭਰਾ ਆਹੋ ਨਹੀਂ ਆਹੋ ਕਰਨ। ਯਾਰ ਇਦਾਂ ਦੇ ਸਿਆਣੇ ਬੰਦੇ ਨਾ ਪਿਛਲੀ ਉਮਰੇ ਬਲਾਦ ਨਜ਼ਰ ਆਉਣਾ, ਸਵੇਰ ਨਿਕਲ ਕੇ ਗੋਏ ਸੇ ਕੱਢੇ ਹੁੰਦੇ। ਫੈਜ਼ਲ ਭਾਈ ਉਹਨਾਂ ਨੇ ਘਰ ਸਿਰ ਵਾਉਣ ਵਾਲਾ ਸ਼ੀਸ਼ਾ ਵੀ ਬੁਲਟ ਪ੍ਰੂਫ ਲਵਾਇਆ। ਜਿੰਨ ਚ ਮਿਲ ਗਏ ਉਹ ਕਦੀ ਇੱਧਰਲੇ ਗੋਡੇ ਤੇ ਆ ਕੇ ਬਈ ਜਾਂ ਕਦੀ ਇੱਧਰਲੇ ਇੰਨੀ ਜਾਨ ਹੈ। ਯਾਰ ਇੰਨੇ ਖੁੱਲੇ ਡੁੱਲੇ ਅੰਦਰੋਂ ਜਿੰਨ ਚਿਮੜਾ ਜੀ ਅੰਦਰ ਕੰਧ ਕਰਾਉਣ ਡਿਆ ਮੇਰਾ ਭਾਈ ਗਵਾ ਜਾਂਦਾ ਮੈਂ। ਮੈਨੂੰ ਕਹਿੰਦੇ ਯਾਰ ਨਜ਼ਰ ਲੱਗ ਗਈ, ਪਤਾ ਨਹੀਂ ਕੀ ਗੱਲ ਆ, 70 ਰੋਟੀਆਂ ਲਾਉਣਾ ਉਤਰੀਆਂ 7 ਖਾਦੀਆਂ ਨਹੀਂ ਜਾਂਦੀਆਂ। ਨਹੀਂ ਯਾਰ ਸੱਚੀ ਮੁਝੇ ਯਾਰ ਨਜ਼ਰ ਜੀ ਲੱਗੀ ਹੋਈ ਹੈ ਯਾਰ, ਸੱਚੀ ਮੁਝੇ ਕੰਮ ਨਹੀਂ ਮੇਰੇ ਕੋਲ ਹੁੰਦੇ ਯਾਰ, ਅੱਲਾਹ ਪਾਕਿਸਤਾਨੀ ਹੈ। ਇਦਾਂ ਦੇ ਬੰਦੇ ਮੈਂ ਇਤਨਾ ਨਾਰਾਜ਼ ਹੁੰਦੇ, ਮਾਰ ਮੁੜ ਕੇ ਕੁਲਾਂ ਦਾ ਫਲ ਦੋਵਾਂ ਹੱਥਾਂ ਨਾਲ ਚੁੱਕਣੇ ਹੁੰਦੇ ਆ। ਤੇ ਪਈਆ ਤਾਂ ਨਾਰਾਜ਼। ਬਈ ਮਿੱਠੀਆਂ ਚੜੇ ਜੇਬਾਂ ਭਰ ਕੇ। ਅੱਛਾ ਉਹ ਯਾਰ ਅਕਸਰ ਨਾ ਮੈਂ ਵੇਖ ਲਓ ਜੁੱਤੀ ਚੁੱਕੀ ਜਾਂਦੀ, ਮੇਰੀ ਗੱਲ ਨਾ ਉਹ ਅੜੀ ਹੋਈ ਆ, ਮਸੀਤ ਤੋਂ ਜੁੱਤੀ ਚੁੱਕੀ ਜਾਂਦੀ। ਇੱਕ ਵਾਰੀ ਮੇਰੇ ਨਾਲ ਰਾਤ ਨੂੰ ਚੁੱਕੀ ਗਈ ਜੁੱਤੀ ਮਸਜਿਦ 'ਚ, ਸਵੇਰੇ ਫਜਰ ਟਾਈਮ ਵੀ ਚੁੱਕੀ ਗਈ ਤੇ ਈਦ ਪੜ੍ਹਨ ਗਿਆ ਫਿਰ ਚੁੱਕੀ ਗਈ। 3 ਜੁੱਤੀਆਂ ਐਟ ਦੀ ਟਾਈਮ ਮੇਰੀਆਂ ਚੁੱਕੀਆਂ ਗਈਆਂ। ਇਦਾਂ ਦੇ ਬੰਦੇ ਕਰੋੜਪਤੀ ਹੁੰਦੇ ਆ, ਫਿਰ ਵੀ ਮਸਜਿਦ ਦੀ ਟੂਟੀਆਂ ਲੈ ਕੇ ਨਾ ਸਾਬਣ ਦੇ 4 ਹਿੱਸੇ ਕਰਕੇ ਰੱਖਦੇ ਆ, ਇੱਕ ਉੱਥੇ ਰੱਖ ਦਿੰਦੇ, ਇਹ ਪੂਰਾ ਰੱਖਦੇ। ਇੰਨਾ ਗਰੀਬ ਆ ਉਹ ਜਿਹੜਾ ਟਪਾਲ ਵਾਲਿਆਂ ਦਾ ਨਹੀਂ GTS ਬੋਰਡ ਲੱਗਾ, ਚਾਹ ਦਾ ਕੱਪ ਬਣਿਆ, ਵੱਡੀ ਪੌੜੀ ਲਾ ਕੇ ਰਸ ਲੈ ਕੇ ਚੜਨਦੇ ਆ ਉੱਤੇ। ਜਿਹੜੇ ਵੀ ਆਫ ਨੇ ਮਸਜਿਦ ਵਾਲੀ ਟੂਟੀ ਤੇ ਬੈਠੇ ਨੇ ਮਜ਼ਦੂਰ ਤੇ ਇੱਕ ਬੰਦਾ ਨਾਲ ਮਸਵਾਕ ਕਰਨਾ ਹਾਈ ਉਹਨੇ ਕਰਕੇ ਧੋ ਕੇ ਰੱਖੀ ਤੇ ਚੁੱਕ ਕੇ ਆਪ ਕਰਨ ਲੱਗੇ। ਇਹ ਤਾਂ ਹੁੰਦਾ ਬੰਦਾ ਪੁੱਛਿਆ ਯਾਰ। ਫੈਜ਼ਲ ਭਾਈ ਕੋ ਇਹਨਾਂ ਦੇ 8 ਸਾਲ ਜਿਹੜੇ ਘੋੜੇ ਨਹੀਂ ਖਲੋਤੇ, ਹਾਂ ਉਹ ਐਂ ਪੱਥਰ ਵਾਲੇ, ਉੱਤੇ ਬੈ ਕੇ ਉਹਨੂੰ ਝਾਲ ਤੇ ਚੜਦਾ। ਬਸ ਇੰਜ ਹੁੰਦਾ ਵਾ ਭਲਾ। ਯਾਰ ਚਾਈਨਾ ਨਾਲ ਜੰਗ ਦਾ ਐਲਾਨ ਹੋਇਆ, ਜਿਹੜਾ ਪਹਾੜੀ ਕੋਲ ਜਹਾਜ਼ ਲੱਗਾ ਸੇਨੂ ਤੇ ਭਾਗ ਕਹਿੰਦੇ ਆਹ ਆਪਾਂ 2 ਬੰਬ ਸੁੱਟ ਕੇ ਹੁਣੇ ਆਏ। ਆਹੋ ਆਪਣੀ ਸੱਸ ਨੂੰ ਪਹਿਲੀ ਵਾਰੀ ਮਿਲੇ ਤੇ ਉਹਨੂੰ ਕਹਿਣਾ ਕੀ ਗੱਲ ਕਲੀਨ ਸ਼ੇਵ ਕਰਾਤੀ। ਉਹ ਦੇਖ ਲਈ ਸ਼ੇਵ ਆਪਣੀ ਸੱਸ ਨੂੰ ਕਹੀਏ ਵਾਲ ਛੋਟੇ ਕਰਾ। ਰਿਆ ਤਾਂ ਨਹੀਂ ਉਡਾਈ, ਤੁਸੀਂ ਨਹੀਂ ਕਰਨੀ, ਤੁਸੀਂ ਦੇਣੀ ਆ। ਚੱਲ ਮਿਸਰ ਚਲੇ ਗਏ, ਮਿਸਰ ਉਹ ਜਿਹੜੇ ਉਹ ਨਹੀਂ ਨੁਕਰਾਂ ਜੀਆਂ ਪ੍ਰਾਈਮੇਟ ਆਹੋ ਉੱਥੇ ਕਹਿੰਦੇ ਓ ਇੱਥੇ ਆ ਜਾ, ਚੁੰਝਾਂ ਵਾਲੀਆਂ ਪਹਾੜੀਆਂ ਲੱਗ ਅੱਛਾ ਜਾ ਰਿਹਾ। ਆਪਣੇ ਮੁੰਡੇ ਨਾਲ ਮਿਸਰ ਚਲਾ ਗਿਆ ਉੱਤੇ ਚੁੰਝਾਂ ਵਾਲੀ ਪਹਾੜੀ ਤੋਂ, ਕਹਿੰਦਾ ਤੇ ਕੀ ਸੀ ਲਈਏ ਉਹ ਤੇ ਚੜ ਕੇ ਕੀ ਸੀ ਲੈਂਦੇ ਆ। ਜੁੱਤੀ ਚੁੱਕੀ ਤੇ ਮੌਲਵੀ ਸਾਹਿਬ ਤੇ FIR ਕਰਾਈ। ਜੀ ਉਹ ਯਾਰ ਜੁੱਤੀ ਨਹੀਂ ਤੁਹਾਡੀ ਚੁੱਕੀ ਗਈ। ਇੱਕ ਬੰਦੇ ਨੇ ਮੈਨੂੰ ਮਸ਼ਵਰਾ ਦਿੱਤਾ ਸੀ, ਜਦੋਂ ਅਕਸਰ ਜੁੱਤੀਆਂ ਚੁੱਕੀਆਂ ਜਾਂਦੀਆਂ ਨਾ, ਜੁੱਤੀ ਤੁਸੀਂ ਲਾਣੀ ਇੰਜੇ, ਇੱਕ ਪੈਰ ਇੱਧਰਲੀ ਨੁੱਕਰ ਤੇ ਲਾ ਦਿਓ, ਇੱਕ ਇੱਧਰਲੀ ਨੁੱਕਰ ਤੇ ਲਾ ਦਿਓ। ਕੋਈ ਪੈਸੇ ਲੈਣਾ, ਇੱਕ ਜੁੱਤੀ ਕਿਤੇ ਹੋਰ ਲਾਈ, ਇੱਕ ਕਿਤੇ ਹੋਰ ਲਾਈ, ਉਹ ਇੱਕ ਲੰਗੜਾ ਚੁੱਕ ਕੇ ਲੈ ਗਿਆ। ਯਾਰ ਇਦਾਂ ਦੇ ਬੰਦੇ ਨੇ 4 ਬੱਚੇ ਇਕੱਠੇ ਕਰਕੇ ਕਹਿੰਦੇ ਫਕਰ ਨਾ ਦੱਸ ਕੇ ਮੈਂ ਇੱਕ ਵਾਰੀ ਟ੍ਰੇਨ ਦੇ ਬਾਅਦ ਵਿੱਚ ਫਸ ਗਿਆ ਸੀ। ਯਾਰ ਇਹ ਕਿਹੜੀ ਗੱਲ ਆ। ਇਦਾਂ ਦੇ ਨਾ ਆਪਣੇ ਬੱਚੇ ਨੂੰ ਗਲੀ 'ਚ ਖੇਲ ਕੇ ਖੇਲਦਾ ਉਹਨੂੰ ਬਾਅਦ ਕਹਿੰਦਾ ਸਾਦਾ ਕੰਦਰ ਆ ਆਪਣੇ ਆਪੂ ਕੋਈ ਲਾ ਲਓ ਅੰਦਰ ਆ ਵੀ ਤੂੰ ਹੀ ਆਪੂ ਭਰਾਵਾ, ਵੀ ਜਾਣ ਕੇ ਕਿਸੇ ਹੋਰ ਦਾ ਬੱਚਾ ਨਾ ਮੰਗ ਲਵੇ। ਓਏ ਗੱਲ ਸੁਣ ਲਓ, ਸੁਣਾਓ। ਇਹ ਈਦ ਲੈਣ ਵਾਲਾ ਕੰਮ ਨਹੀਂ ਕਰਨ ਦੇ ਤੁਸੀਂ ਯਾਰ। ਤੇ ਅਸੀਂ ਕੰਮ ਨਾ ਤੇ ਈਦ ਨਹੀਂ ਲੈਣੀ, ਚਲੋ ਤੁਹਾਡੇ ਠੀਕ ਹੋ ਗਏ ਮੁਹੱਬਤ ਨਾ ਲੈਣੀ। ਯਾਰ, ਚਲੋ ਕੋਈ ਲਤੀਫਾ ਸੁਣਾ ਦਿਓ। ਚਲੋ ਲਤੀਫੇ ਨੂੰ ਛੱਡੋ, ਤੁਸੀਂ ਸਾਇੰਸਦਾਨ ਬਣ ਗਏ ਤੇ ਸਾਇੰਸਦਾਨਾਂ ਨੇ ਕਿਹਾ ਐਤਵਾਰ ਵਾਲੇ ਦਿਨ ਈਦ ਤੇ ਜਾਣਾ, ਤੇ ਏਡਾ ਛਾਪਰ ਪਾਨਾ ਦਾ ਭਰ ਕੇ ਰੱਖ। ਯਾਰ ਮੈਨੂੰ ਨਾ ਇੱਕ ਪੀਰ ਸਾਹਿਬ ਦੀ ਗੱਲ ਯਾਦ ਆ ਗਈ, ਤੇ ਉਦੋਂ ਸਾਰੇ ਨਾ ਮਰੀਜ਼ ਬੈਠੇ ਤੇ ਹੁਣ ਸਾਰੇ ਮਰੀਜ਼ਾਂ ਨੂੰ ਕਹਿੰਦੇ ਓਏ
ਈਦ ਲੈਣੀ ਹੈ ਕਿ ਦੁਆ ਲੈਣੀ ਹੈ? ਹੁਣ ਸਾਰੇ ਕਰੈਕਟਰ ਕਹਿੰਦੇ ਜੀ ਅਸੀਂ ਦੁਆ ਲੈਣੀ, ਦੁਆ ਲੈਣੀ, ਦੁਆ ਲੈਣੀ, ਦੁਆ ਲੈਣੀ। ਦੇਖ ਖਾਨ ਸਾਹਿਬ ਵੱਡਾ ਬੰਦਾ ਕਹਿੰਦਾ ਪੀਰ ਸਾਹਿਬ 500 ਈਦ ਦੇ ਦਿਓ, 500 ਦੀ ਦੁਆ ਦੇ ਦਿਓ। ਸੈਂਸਦਾਨ ਵੀ ਸੀ ਤੇ ਔਲਫਲ ਸੀ। ਚੰਦ ਤੇ ਚਲੇ ਗਿਆ, ਚੰਦ ਤੇ ਖਲੋਤੇ ਆ, ਫਿਰ ਰੋਜ਼ਾ ਰੱਖਿਆ, ਕਹਿੰਦਾ ਚਾਨੀ ਨਾ ਨਜ਼ਰ ਆਇਆ ਵੀ ਥੱਲੇ ਤਾਂ ਦੇ ਪੈਰ ਤੇਰੇ ਚਾਨੀ। ਚੰਦ ਤੇ ਗਏ ਸਾਇੰਸਦਾਨ ਸੀ ਨਾ, ਤੇ ਚਰਖੇ ਵਾਲੀ ਮਾਈ ਕੋਈ ਈਦ ਮੰਗੀ ਜਾਂਦੇ। ਓਏ ਕੋਈ ਵੀ ਨਹੀਂ ਮਾਈ ਬੂਈ ਯਾਰ, ਇਹ ਸਾਰੀਆਂ ਕਿਤਾਬੀ ਜੀਆਂ ਚਲੋ ਭਾਈ ਘਰ ਚਰਖੇ ਵਾਲੀ ਮਾਈ ਕਿਹੜੀ ਹੈ? ਅਸੀਂ ਤਾਂ ਗੱਲ ਕਰਨੀ ਅਸੀਂ ਬਚਪਨ ਤੋਂ ਇਹ ਸਿਰਫ ਨਾ ਸਿਰ ਹੁਣ ਕੀ ਆ, ਇਹ ਧਿਆਨ ਵਟਾਉਣ ਵਾਲਾ ਬੱਚੇ ਨੇ ਜਿਹੜੇ ਚੰਦ ਛੋਟੇ। ਤੇ ਚਲ ਗਏ ਤੇ ਉੱਥੇ ਜਾ ਕੇ ਐਵੇਂ ਮਾਈ ਨੂੰ ਕਹਿੰਦੇ ਉਹ ਪਰਦਾ ਕਰ ਲੈ ਤੇਰਾ ਸਾਇੰਸ ਦਾ। ਉਹ ਚੰਦ ਤੇ ਜਿਹੜੀ ਮਾਈ ਚਰਖਾ ਨਹੀਂ ਕੱਟਦੀ, ਉਹਨੂੰ ਜਾ ਕਹਿਣ ਡਿਆ ਮਾਈ ਚਰਖਾ ਸਿੱਟ ਦੇ, ਮੈਂ ਤੈਨੂੰ ਜੋਕੀ ਮਸ਼ੀਨ ਲੈ ਦੇ। ਯਾਰ ਚੰਦ ਵਾਲੀ ਬਾਈ ਨੂੰ ਵੇਖ ਕੇ ਕਹਿੰਦੀ ਆ ਭਾਈ ਤੂੰ ਮਸਤ ਜਿਹਾ ਹੈਗਾ, ਫਟਾਫਟ ਕੰਮ ਕਰ ਲੈ, ਚੰਦਾ ਮੁੜ ਕੇ ਚੰਦ ਗੋਲ ਹੋ ਜਾਣੀ। ਯਾਰ ਲੇਕਿਨ ਵੇਖ ਲੋ ਯਾਰ, ਦੁਨੀਆ ਚੰਦ ਤੇ ਜਾਂਦੀ ਹੈ, ਅੱਲਾ ਤੌਫੀਕ ਦੇਵੇ ਸਾਰੇ ਹੀ ਜਾਓ। ਏਦਾਂ ਹੀ ਆ। ਲੇਕਿਨ ਜਾਂਦੇ ਜ਼ਿਆਦਾਤਰ ਸਾਇੰਸਦਾਨ ਹੀ ਆ। ਹਾਂਜੀ ਉਹ ਲਹਿਦਾ ਇੱਕ ਉਹ ਮੈਂ ਪੜ੍ਹਿਆ ਸੀਗਾ, ਬਲਕਿ ਮੈਨੂੰ ਆਫਰ ਵੀ ਸੀਗੀ ਜੇ ਮੈਂ ਅਗਰ ਆਸਟ੍ਰੇਲੀਆ ਗਿਆ ਇਨਸ਼ਾਅੱਲਾ ਤਾਲਾ ਚੰਦ ਤੇ ਲਾਜ਼ਮੀ ਜਾਵਾਂ, ਉੱਥੇ ਰਾਕਟ ਉੱਥੋਂ ਆਲਾ। ਕੀ ਉੱਥੋਂ ਲਾਗੇ ਪੈਂਦਾ ਵਾ, ਨਹੀਂ ਲਾਗੇ ਨਹੀਂ ਪੈਂਦਾ, ਉੱਥੋਂ ਟਾਈਮ ਜਾਂਦੇ ਉੱਥੋਂ ਰਕਸ਼ੇ ਜਾਂਦੇ। ਆਸਟ੍ਰੇਲੀਆ ਵਾਹਦ ਕੰਟਰੀ ਆ ਕਿ ਆਸਟ੍ਰੇਲੀਆ ਦੇ ਵਿੱਚ ਜਹਾਜ਼ 6 ਘੰਟੇ ਰਹਿੰਦਾ। ਉੱਡ ਕੇ ਨਾ ਉਹਨੇ ਪਾਕਿਸਤਾਨ ਵੀ ਆਣਾ ਤੇ ਉਹਨੇ 4-5 ਘੰਟੇ ਆਸਟ੍ਰੇਲੀਆ ਦੇ ਵਿੱਚ ਹੀ ਘੁੰਮਣਾ ਹੈ। ਉਹ ਬਰੇ ਆਜ਼ਮ ਹੈ ਨਾ, ਤੇ ਫਿਰ ਹੈ ਵੱਡਾ ਬਹੁਤ ਆ ਬਰੇ ਆਜ਼ਮ ਆਸਟ੍ਰੇਲੀਆ। ਅਸੀਂ ਵੀ ਤਾਂ ਬਰੇ ਆਜ਼ਮ ਚ ਹੀ ਰਹਿੰਦੇ ਹਾਂ। ਯਾਰ ਏਦਾਂ ਦੇ ਬੰਦੇ ਅੱਲਾ ਮਾਫੀ ਦੇਵੇ, ਆਸਟ੍ਰੇਲੀਆ 10 ਸਾਲਾਂ ਵੀਜ਼ਾ ਲਵਾ ਕੇ ਇੰਜ ਕਰੇ ਘਰੋਂ ਨਿਕਲਦੇ ਗੋਏ ਦੇ ਫੈਰ ਖਾ ਲੈਂਦੇ। ਉਹ ਨਾ ਇਹ ਕਹਾਣੀਆਂ ਵਾ ਬੱਚੇ ਦਾ। ਸਾਇੰਸ ਦਾ ਨੇ ਕਿਹਾ ਚੱਲ ਜੇ ਚੰਦ ਤੇ ਕਹਿੰਦਾ ਇਸ ਵਾਰੀ ਸਮੁੰਦਰੀ ਰਸਤੇ ਜਾਣਾ ਜੀ। ਆਲ ਫੋਲੇ ਪਾਗਲ ਨੇ ਸੈਸਦਰ ਨੇ ਕਿਹਾ ਉਹ ਜਲੀ ਤਿਆਰ ਹੋ ਸੀ, ਚੰਦ ਜਿਹੜਾ ਦੇ ਕਲਰ ਲਵਾ ਕੇ ਨਿਕਲਣ ਦੇ ਪਿੱਛੇ ਟਿਸ਼ੂ ਵੀ ਦਿੱਤਾ ਹੈ। ਯਾਰ ਤੁਸੀਂ ਇਹਨਾਂ ਦੇ ਮਹੱਲੇ 4-5 ਸਾਇੰਸਦਾਨ ਸੀਗੇ ਤੇ ਉਹ ਸਾਇੰਸਦਾਨ ਇਹਨੂੰ ਕਹਿੰਦੇ ਚੱਲ ਐਤਕੀ ਮਿੱਟੇ ਚੰਦ ਤੇ ਚੱਲੀਏ। ਅੱਗੋਂ ਕਹਿੰਦਾ ਮੈਂ ਨਹੀਂ ਜਾਣਾ ਹੁਣ ਤੁਹਾਡੇ ਨਾਲ, ਮੈਂ ਨਹੀਂ ਜਾਣਾ ਕੁੜਾ। ਇਹਨਾਂ ਨੂੰ ਵੀ 4-5 ਸਾਇੰਸਦਾਨਾਂ ਨੇ ਕਿਹਾ ਚੰਦ ਚਲੇ, ਕਹਿੰਦੇ ਚਲੋ ਪੀ ਕੇ ਨਿਕਲਦੇ। ਚੰਨ ਤੇ ਗਏ ਆ ਤੇ ਸਾਇੰਸਦਾਨ ਨਾਲ ਦੇ ਸਾਇੰਸਦਾਨਾਂ ਕੋ ਪੁੱਛ ਲਿਆ ਚੰਨ ਦੀ ਕਿੰਨੀ। ਯਾਰ ਚੰਦ ਚੰਦ ਤੇ ਜਾਣਾ ਸੀ, ਉਹ ਰਾਕਟ ਤੇ ਬੈਠੇ ਆ ਤੇ ਮੂੰਹ ਕੱਢ ਕੇ ਅਗਲੇ ਜਹਾਜ਼ ਨੂੰ ਕਹਿੰਦਾ ਭਾਈ ਇਹ ਚੰਦ ਨਾਲ ਕਿੱਦਾਂ ਰਸਤਾ ਜਾਂਦਾ। ਪੁੱਛ ਕੇ ਜਾਂਦੇ। ਯਾਰ ਚੰਦ ਤੇ ਸਿੱਧਾ ਗਿਆ, ਚੰਦ ਵਾਲੀ ਮੈਂ ਵੇਖ ਕੇ ਕਹਿੰਦੀ ਹਾਏ, ਮੈਂ ਕਿਹਾ ਭਾਈ ਮੇਰਾ ਭੁੱਲ ਆ ਗਿਆ। ਉਹ ਯਾਰ ਚੰਦ ਤੇ ਗਏ ਨਾ। ਹੁਣ ਪਤਾ ਯਾਰ ਲਾਜ਼ਮੀ ਯਾਰ ਇਨਫੋਰਮੇਸ਼ਨ ਲਾਜ਼ਮੀ ਦੇਣਾ, ਮਿਹਰਬਾਨੀ। ਚੰਦ ਤੇ ਇੰਨਾ ਲੰਬੇ ਪਏ ਉਹਨੂੰ ਟੋਇਆ ਪੈ ਗਿਆ ਥੋੜਾ ਜਿਹਾ। ਉਹ ਕਹਿੰਦੇ ਨੇ ਚੰਦ ਤੇ ਜ਼ਮੀਨ ਵੀ ਵਿਕਦੀ ਹੈ, ਹਾਂਜੀ ਉੱਥੇ ਠੀਕ ਹੈ ਨਾ? ਕਾਫੀ ਚੱਲ ਰਹੀ ਹੈ। ਕਿਉਂਕਿ ਉੱਥੇ ਇੱਕ ਇੰਡੀਆ ਦਾ ਐਕਟਰ ਹੈਗਾ ਉਹ ਚੰਦ ਜਿਹੜਾ ਤੇ ਭਾਈ ਪ੍ਰਾਪਰਟੀ ਲੈ ਲਈ, ਫੁੱਲ ਵੱਡਾ ਪਲਾਟ ਲੈ ਲਿਆ 6-7 ਮਰਬੇ ਦਾ, 8-9 ਕਰੋੜ ਰੁਪਏ ਦਾ ਉੱਥੇ ਲੈ ਲਿਆ। ਉਹ 14ਵੀਂ ਤਰੀਕ ਨੂੰ ਮਿਟ ਗਿਆ। ਉਹ ਚੰਦ ਅੱਧਾ ਰਹਿ ਗਿਆ, ਇੰਨੇ ਦਾ ਪਲਾਟਫਾਰਮ ਕਰਾ ਦੇਗਾ। ਚੰਦ ਤੇ ਜਗ੍ਹਾ ਲਈ ਆ, ਜਗ੍ਹਾ ਲੈ ਕੇ ਬੈਠਕ ਚ ਘਰਿਆਣਾ ਕੱਢ ਲਿਆ ਉੱਥੇ। ਤੇ ਉਹ ਚੰਦ ਕਿਤੇ ਅੱਧਾ ਰਹਿ ਗਿਆ, ਉਹ ਤੇ ਕਹਿੰਦੇ ਲੋ ਜੀ ਹਕੂਮਤ ਦਾ ਚੰਦ ਆ ਗਿਆ। ਇਹਨੇ ਚੰਦ ਤੇ ਜਗ੍ਹਾ ਲਈ, ਉੱਥੇ ਕਬਜ਼ਾ ਹੋ ਗਿਆ। ਉਹ ਨਾ ਉਹਨਾਂ ਦੀ ਉਹ ਕਹਿੰਦੇ, ਮੈਂ ਸੁਣਿਆ ਸੀ ਕਹਿੰਦੇ ਉਹਨਾਂ ਦੀ ਚੰਦ ਤੇ ਜ਼ਮੀਨ ਸੀਗੀ। ਉਸ ਤੋਂ ਬਾਅਦ ਇੱਕ ਦੋ ਹੋਰ ਐਕਟਰ ਹੈਗੇ ਨੇ ਸਾਡੇ, ਇੱਕ ਪਾਕਿਸਤਾਨ ਦਾ ਨਾਮ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ, ਉਹਨਾਂ ਨੇ ਕਿਹਾ ਯਾਰ ਮੇਰਾ ਨਾਮ ਬਕਾਇਦਾ ਮੈਂ ਰਜਿਸਟਰੀ ਵੇਖੀ। ਉਹ ਭਾਈ ਉੱਥੇ ਕਿਹੜਾ ਪਟਵਾਰਖਾਨਾ। ਉਹ ਯਾਰ ਮੈਂ ਕਹਿਣ ਡਿਆ ਵਾਂ ਕਿ ਉਹਨਾਂ ਦੀ ਹੈ ਵਾ, ਅਗਰ ਕਿਸੇ ਨੂੰ ਇਨਫੋਰਮੇਸ਼ਨ ਹੈ ਤੇ ਲਾਜ਼ਮੀ ਕਮੈਂਟ 'ਚ ਦੱਸਣਾ ਕਿ ਚੰਨ ਤੇ ਵਾਕਈ ਪਲਾਟ ਹੁੰਦੇ ਨੇ, ਵਾਕਈ ਜ਼ਮੀਨ ਆਉਂਦੀ ਹੈ। ਅਗਰ ਹੁੰਦੀ ਹੈ, ਇਹਨਾਂ ਨੇ ਚੰਨ ਤੇ ਪਲਾਟ ਲਿਆ, ਉਹ ਵੀ ਰੇਲਵੇ ਤੋਂ ਨਿਕਲ ਆਇਆ। ਅਗਰ ਚੰਨ ਤੇ ਚੰਦ ਤੇ ਪਲਾਟ ਲਿਆ। ਤੇ ਗੰਦੇ ਆ ਬਗੈਰਤਾ। ਮੈਂ ਉਹੀ ਕਹਿੰਦਾ ਯਾਰ, ਅਗਰ ਚੰਨ ਤੇ ਯਾਰ ਚੰਦ ਤੇ ਪਲਾਟ ਲਿਆ, ਐਨ ਮਰਨ ਵਾਲੇ ਮੌਕੇ ਤੇ ਬੱਚਿਆਂ ਨੂੰ ਸੀਧ ਕਰਦੇ ਮੇਰੀ ਕਬਰ ਚੰਦ ਵਾਲੇ ਪਲਾਟ 'ਚ ਬਣਾਉਣੀ, ਕਹਿੰਦਾ ਮਰਨਾ ਮਾਰ ਸਾਨੂੰ ਕਦੋਂ ਮਾਰਨ ਦੇਣਾ। ਚੰਨ ਤੇ ਪਲਾਟ ਲੈ ਲਿਆ, ਉੱਥੇ ਵੀ ਕਿਤੇ ਨਸੀਮ ਸਾਹਿਬ ਦਾ ਖਾ ਗਿਆ। ਯਾਰ ਚੰਦ ਤੇ ਪਲਾਟ ਲੈ ਕੇ ਉੱਥੇ 2 ਚੂਜੇ ਵੀ ਛੱਡ ਆਏ, ਕਿਤੇ ਵੱਡੇ ਕੋਈ ਫੇਰਾ ਬਣ ਕੇ। ਨਹੀਂ ਯਾਰ, ਅਗਰ ਕਿਸੇ ਨੂੰ ਇਨਫੋਰਮੇਸ਼ਨ ਹੈ ਵੇ ਚੰਨ ਤੇ ਪਲਾਟ ਦੀ ਤੇ ਮੈਨੂੰ ਦੱਸਣਾ ਕਿ ਜ਼ਮੀਨ ਕਿੰਨੇ ਦੀ ਮਰਲਾ ਹੈ, ਉਹਦਾ ਕੀ ਹਿਸਾਬ ਕਿਤਾਬ ਹੈ। ਜਿੰਦੜੀ ਦੋ ਜ਼ਮੀਨ.com ਤੋਂ ਪਤਾ ਕਰਨ ਵਾਲਾ ਈਦ ਤੋਂ ਥੋੜਾ ਧਿਆਨ ਨਾਲ ਹਟਾਓ। ਉਹ ਨਹੀਂ ਯਾਰ, ਅਗਰ ਅੱਲਾਹ ਕਰੇ ਯਾਰ, ਉਹ ਸਭ ਜ਼ਿੰਦਗੀ ਦੇ ਵਿੱਚ ਨਾਜ਼ਰੀਨ ਇੱਕ ਗੱਲ ਯਾਦ ਰੱਖਣਾ, ਹਰ ਚੀਜ਼ ਪੋਸੀਬਲ, ਹਰ ਚੀਜ਼। ਈਦ ਨਹੀਂ ਪੋਸੀਬਲ, ਈਦ ਵੀ ਪੋਸੀਬਲ ਹੈ ਯਾਰ। ਮੈਂ ਦਾਂਗਾ ਈਦ, ਮੈਂ ਮੁਕਰਿਆ ਨਹੀਂ, ਮੈਂ ਤੁਹਾਨੂੰ ਦਾਂਗਾ। ਕੈਮਰੇ ਦੀ ਨਜ਼ਰ ਚੰਦ ਤੇ ਜਗ੍ਹਾ ਲੈ ਲਈ ਤੇ ਉਹਨੂੰ ਛੱਤ ਪਵਾਉਣ ਦੇ ਥੱਲੇ ਨੂੰ ਜ਼ਮੀਨ ਵੱਲ ਨੂੰ। ਅਗਰ ਕਿਸੇ ਕੋਲ ਇਨਫੋਰਮੇਸ਼ਨ ਹੈ ਕਿ ਚੰਨ ਤੇ ਇਦਾਂ ਦੇ ਨਾ ਫੌਤ ਕਿਤੋਂ ਪਿੰਡ ਹੁੰਦੇ, ਫੌਤ ਕਿਤੋਂ ਬਹੁਤੀ ਰੋਟੀ ਖਾ ਕੇ ਤਾਂ ਬੈਠਾ ਹੁੰਦੇ, ਇਹਦੇ ਨਾਲ ਦੁਆ ਅੱਲਾ ਜਨਤਾ ਦੇ ਘਰ ਦੇਵੇ ਭਾਈ, ਅੱਲਾ ਜਨਤਾ ਦੇ ਘਰ ਦੇਵੇ।
ਉਹ ਐਸਟਰੋਨੌਟ ਨਹੀਂ ਸੂਟ ਪਾਉਂਦੇ ਹਾਂ ਚੰਨ ਤੇ ਗਏ ਤੇ ਈਦ ਵਾਲੇ ਦਿਨ ਉਹ ਵੀ ਕਢਾਈ ਵਾਲੀ ਉੱਤੋਂ ਵੇਸਕੋਟ ਪਾਈ ਹੁੰਦੀ। ਯਾਰ ਮੈਨੂੰ ਲਾਜ਼ਮੀ ਦੱਸਣਾ, ਮੇਰਾ ਜ਼ੇਨ ਬਣਨ ਡਿਆ ਚੰਨ ਤੇ ਪ੍ਰਾਪਰਟੀ ਲੈਣ ਦਾ। ਚੰਨ ਤੇ ਪਲਾਟ ਲੈ ਕੇ ਪਹਿਲੇ ਦਿਨ ਖੁਸਰੇ ਨੂੰ ਚਾੜਤੇ ਉੱਤੇ ਚੰਨ ਵਾਲੀ ਬਾਈ ਲਿਖ ਸਾਰੇ ਭੇਜ ਥੱਲੇ ਇਹਦੇ ਥੱਲੇ ਲੈ ਦਵਾ ਹੋਇਆ ਕੀ ਕੰਮ ਪਿਆ ਫੁੱਲਾਂ ਦੇ ਖਤਮ ਤੋਂ ਫਲ ਖਾ ਕੇ ਆ ਕਿਲੋ ਆ ਵੀ ਕਰਦੇ ਆ। ਨਹੀਂ ਚੰਨ ਤੇ ਪਲਾਟ ਲਿਆ ਤੇ ਥੱਲੇ ਆਪਣੇ ਭਰਾ ਨੂੰ ਫੋਨ ਕਰ ਰਿਹਾ 2000 2 ਮਿੰਟ ਭੇਜ ਉੱਤੇ ਪਲਾਟ ਵਾਸਤੇ। ਮੈਂ ਨੀਆਂ ਵੀ ਤਿਆਰ ਕਰਾਂਗਾ। ਚੰਦ ਤੇ ਚਲੇ ਗਏ ਬਈ ਫੈਸਲ ਇਹਨਾਂ ਦੇ ਬਦਲਣਾ ਉਹ ਇਦਾਂ ਲੱਗੇ ਜਿੱਦਾਂ ਖਰਬੂਜਾ ਜ਼ੂਮ ਕਰਕੇ ਵੇਖਣੇ। ਸਹੀ ਗੱਲ ਯਾਰ, ਆਹ ਮੈਨੂੰ ਲਾਜ਼ਮੀ ਇਨਫੋਰਮੇਸ਼ਨ ਲਾਜ਼ਮੀ ਦੇਣਾ, ਕਿਉਂਕਿ ਚੰਨ ਤੇ ਪਲਾਟ ਲੈ ਕੇ ਮੇਰਾ ਸਭ ਤੋਂ ਪਹਿਲੇ ਪੰਪ ਲਵਾਉਂਦੇ ਮਾਈ ਕੋਲੋਂ ਬਿਜਲੀ ਲਈ। ਗੈਸ ਹੀ ਨਹੀਂ ਆਇਆ ਉੱਤੇ ਨਹੀਂ ਜ਼ਾਹਰੀ ਬਾਤ ਹੈ ਯਾਰ, ਅਗਰ ਚੰਨ ਤੇ ਪਲਾਟ ਹੈ ਵਾ ਨਹੀਂ ਹੈ ਕੁਝ ਯਾਰ ਅੱਲਾ ਜਾਣਦਾ, ਮੈਂ ਪੜਿਆ ਵਾ ਪਾਣੀ ਨਹੀਂ ਆਇਆ ਚੰਨ ਇੰਡੀਆ ਦੇ ਵਿੱਚ, ਇੰਡੀਆ ਦੇ ਐਕਟਰ ਨੇ, ਉਸ ਤੋਂ ਬਾਅਦ ਪਾਕਿਸਤਾਨ ਦੇ ਐਕਟਰ ਨੇ, ਪਾਕਿਸਤਾਨ ਦੇ ਵੱਡੇ ਲੋਕ ਨੇ ਜਿਨ੍ਹਾਂ ਲਈ ਚੰਨ ਤੇ ਜ਼ਮੀਨ ਹੈ। ਮੈਂ ਸੁਣਿਆ ਪਤਾ ਨਹੀਂ ਹੁਣ ਫੇਕ ਜਾਂ ਨਹੀਂ, ਲੇਕਿਨ ਅਗਰ ਹੈ ਵਾ ਨਹੀਂ ਜ਼ਮੀਨ, ਜੇ ਤੁਸੀਂ ਸੁਣਿਆ ਫੇਰ ਤੇ ਪੱਕਾ ਭਾਈ ਫੇਕ ਹੀ ਹੋਣੀ ਉਹ ਨਹੀਂ ਫੇਕ ਯਾਰ। ਹੁਣ ਤੇ ਮਰੀਖ ਤੇ ਵਿਕਦੀ ਪਈ ਜ਼ਮੀਨ ਹੈ, ਐਲਨ ਮਸਕ ਉੱਥੇ ਦਰਿਆਫਤਾਂ ਕਰਦਾ ਪਿਆ। ਯਾਰ ਮੁਸ਼ਕਿਲ ਅਬਾਹ ਕਿੱਡੀ ਮੋਟੀ ਆ ਬਿੱਲ ਲਾਉਣਾ ਸਰਾਗ ਨੂੰ ਛੋਟਾ ਉਹ ਚ ਫਸਾ ਕੇ ਬੈਠੇ ਹੁਣ ਕੱਟ ਕੇ ਗੱਡੀ ਸਾਰਾ ਜੰਗਲਾ ਢਾਹ ਕੇ ਮੇਰੀ ਗੱਡੀ। ਤੇ ਮੈਂ ਬੜਾ ਖੁਸ਼ ਹੋਇਆ ਸ਼ਾਹਰੁਖ ਖਾਨ ਸਾਹਿਬ ਤੋਂ। ਠੀਕ ਆ ਸ਼ਾਹਰੁਖ ਖਾਨ ਸਾਹਿਬ ਨੇ ਇਹ ਗੱਲ ਉਹਨੇ ਇੱਕ ਫਿਲਮ ਦੀ ਗਾਲਾਂ ਕੱਢੀਆਂ ਨੇ ਇਹਨਾਂ ਨੂੰ ਨਹੀਂ ਗਾਲਾਂ ਨਹੀਂ ਕੱਢਦੇ ਉਹਨਾਂ ਨੇ ਇੱਕ ਨਾ ਸਟਰੀਟ ਖੁਸਰੇ ਕੋਈ ਚੰਡਾ ਖਾ ਕੇ ਜਿਹੜਾ ਤੇਰੀ ਕਾਂ ਦਾ ਪਤਾ ਲੱਗ ਗਿਆ ਮੈਨੂੰ ਤੇ ਬਾਕੀ ਜੋ ਗਈ ਸ਼ਾਹਰੁਖ ਖਾਨ ਸਾਹਿਬ ਨੇ ਨਾ ਇੱਕ ਬੜੀ ਵੱਡੀ ਸਟਰੀਟ ਆ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਸਟਰੀਟ ਹੈ, 10 ਡਾਲਰ ਸਪੀਡ ਜੋ ਵੀ ਆ ਉੱਥੇ ਉਹਨਾਂ ਦਾ ਮਾਸ਼ਾਅੱਲਾ ਉਹ ਕਿੱਥੇ ਆ ਘਰ ਆ ਲੰਡਨ ਉਹਨਾਂ ਨੇ ਫਲੈਟ ਲਏ ਉੱਥੇ, ਲੰਡਨ ਉਹਨਾਂ ਦਾ ਬੜਾ ਉੱਥੇ ਉਹਨਾਂ ਦਾ ਘਰ ਹੈਗਾ ਵਾ। ਤੇ ਦੂਜੇ ਨੰਬਰ ਤੇ ਉਹ ਕਹਿੰਦਾ ਉਹਨਾਂ ਨੇ ਕੀ ਕਿਹਾ, ਕਹਿੰਦਾ ਬਿਲ ਕਲਿੰਟਨ ਦਾ ਨਾਲ ਦਾ ਘਰ ਆ ਇੱਧਰ। ਲੈ। ਹਾਂ ਪੰਜ ਫੈਸਲੇ ਇੱਕ ਮਿੰਟ ਸੌਰੀ ਯਾਰ ਯਾਰ ਸ਼ਾਹਰੁਖ ਖਾਨ ਸਾਹਿਬ ਨੇ ਕਿੰਨੀਆਂ ਫਿਲਮਾਂ ਕੀਤੀਆਂ 200 ਕਿੰਨੇ ਫਿਲਮ ਕਿੰਨੀ ਦੇਰ ਦੀ ਹੁੰਦੀ ਹੈ ਘੰਟੇ ਡੇਢ ਕਿੰਨੀਆਂ ਫਿਲਮਾਂ ਕੀਤੀਆਂ ਟੋਟਲ ਉਹਨੇ ਕੋਈ 300 ਲਾ ਲਾ ਤੂੰ। 300 ਫਿਲਮਾਂ ਘੰਟੇ ਦੀ ਹੁੰਦੀ ਕਿ 1.5 ਘੰਟੇ ਦੀ ਹੁੰਦੀ 3 ਘੰਟੇ ਦੀ ਲਾ 3 ਘੰਟੇ ਦੀ ਬਣ ਗਿਆ 900 ਘੰਟੇ। ਸਾਡੇ 1000 ਟੀਟੇ ਦਾ ਕਿੰਨਾ ਘੰਟਾ ਪੜਿਆ 1000 ਘੰਟੇ। ਫਿਰ ਜਾਨੀ ਟੀਮ ਦੇ ਪਾਓ ਫਿਰ ਜਾਨੀ ਕੀ ਚਾਹ ਪਾਓ ਫਿਰ ਇੰਨੇ ਅੱਛੇ ਸ਼ੋਅ ਕੀਤੇ ਯਾਨੀ ਕਿ ਕਹਿਣ ਦਾ ਮਤਲਬ ਕਿ ਅਸੀਂ ਉਹਨਾਂ ਤੋਂ ਬਹੁਤਾ ਕੰਮ ਕੀਤਾ ਹੈ। ਬਹੁਤਾ ਕੰਮ ਕੀਤਾ ਮੈਂ ਸਾਡੀ ਕਿਤੇ ਹੈ ਸਾਡੀ ਹੈ ਫੂਲ ਨਗਰ ਚ ਹੀ ਹੈ ਓਏ ਮਿੱਠੇ ਗੱਲ ਪਤਾ ਕੀ ਸੋਚ ਅੱਛੀ ਹੋਣੀ ਚਾਹੀਦੀ। ਲੱਕੜ ਦੀਆਂ ਲੱਤਾਂ ਸੀ ਕੁੱਤੇ ਪੈ ਗਏ ਤੇ ਹੱਸਣ ਪਏ ਕਹਿੰਦੇ ਦੁੱਖ ਧਾਰੀਆਂ ਨਿਕਲੇ। ਤੂੰ ਧਾਰੀਆਂ ਕਹਿੰਦਾ ਕਿ ਤੁਹਾਡੀ ਸੋਚ ਨਹੀਂ ਅੱਛੀ। ਜਿਸ ਬੰਦੇ ਦੀ ਸੋਚ ਯਾਰ ਮਹਜੂਦ ਹੈ ਲੱਕੜ ਦੀ ਨਾ, ਲੱਤ ਲਵਾਈ ਹੈ ਵਿੱਚੋਂ ਗੂੰਦ ਨਿਕਲਣ ਡਈ ਗੂੰਦ ਕੀ ਤੀਰਾ ਨਿਕਲ ਔਰ ਲੱਕੜ ਦੀ ਲੱਤ ਲਵਾ ਲਈ ਹੈ ਤੇ ਬਗੈਰ ਬੱਲੇ ਤੋਂ ਚੌਕੇ ਮਾਰੀ ਜਾਂਦੇ। ਲੱਕੜ ਦੀ ਲੱਤ ਲਵਾ ਲਈ ਹੈ ਤੇ ਪਾਵਿਆਂ ਵਾਲਾ ਰੰਗ ਕਰਾਇਆ ਲਾਲ ਵੀ। ਯਾਰ ਲੱਕੜ ਦੀ ਲੱਤ ਲਵਾ ਕੇ ਸਿੱਧੀ ਲੱਤਾਂ ਕਰਕੇ ਪਏ ਤੇ ਪੈਰ ਦੀ ਤਲੀ ਨੂੰ ਉਹ ਪਰਿੰਦਾ ਪੜ ਗਿਆ ਹੈ ਲੱਕੜ ਨਹੀਂ ਪੋੜ ਤੋੜ ਉਸ ਰਾਤ ਲੱਕੜ ਦੀ ਲੱਤ ਲਵਾਈ ਉਹ ਵੀ ਕਮਜ਼ੋਰੀ ਨਾਲ ਹਲਕੀ ਹਲਕੀ ਕੰਬੀ ਆ। ਲੱਕੜ ਦੀ ਲੱਤ ਲਵਾਈ ਤੇ ਥੱਲੇ ਅੱਡੀਆਂ ਤੇ ਪਿਆਲੀਆਂ ਰੱਖੀਆਂ। ਲੱਕੜ ਲੱਕੜ ਦੀ ਲੱਤ ਲਵਾਈ ਤੇ ਥੱਲੇ ਜੋਗਰ ਪਾਏ ਲੈ ਹਾਂ ਮੈਂ ਜੀ ਕੋਡ ਕਰਦਾ ਇਹ ਦਾ ਤੈਨੂੰ ਉੱਤੋਂ ਵਾਸਤੇ ਕਮੀਜ਼ ਨਹੀਂ ਲਈ ਤੇ ਲੱਤਾਂ ਤੇ ਡੀਕੋ ਕਰਾ ਦੇ। ਲੱਕੜ ਦੀ ਲੱਤ ਨਾਲ ਸਿਗਰਟ ਭਜਾਉਣ ਲੱਗੇ ਉਹ ਅੱਗ ਫੈਲ ਗਈ ਭਾਈ। ਯਾਰ ਲੱਕੜ ਦੀ ਲੱਤਾਂ ਲਵਾ ਕੇ ਨਾ ਰਿਸ਼ਤੇਦਾਰ ਦੇ ਘਰ ਗਿਆ ਤੁਰੇ ਜਾਂਦੇ ਉਹ ਕਹਿੰਦਾ ਭਾਈ ਲੱਤਾਂ ਲੱਕੜ ਦੀਆਂ ਕਹਿੰਦਾ ਤੁਸੀਂ ਕਿਤਾਬ ਪਛਾਣਿਆ ਕਹਿੰਦਾ ਆਪਾਂ ਬੂਰਾ ਡਿੱਗੀ ਜਾਂਦੇ ਆ। ਲੱਕੜ ਦੀ ਲੱਤ ਲਵਾ ਕੇ ਬਾਰਸ਼ ਚ ਨਹਾਉਂਦੇ ਤੇ ਉਹ ਭਾਈ ਤੋਂ ਸਫੇਦਾ ਸ਼ੁਰੂ ਹੋ ਗਿਆ। 2 ਘੰਟੇ ਬੇਹੋਸ਼ ਰਿਹਾ। ਉਹ ਲੱਕੜ ਦੀ ਲੱਤ ਜਿਹੜੀ ਸੀ ਉਹਦੀ ਚਿੜੀਆਂ ਨੇ ਆਂਡੇ ਦੇ ਦਿੱਤੇ। ਮੈਂ ਗੱਲ ਕਰ ਰਿਹਾ ਆਪਣੀ ਸੋਚ ਜਿਹੜੀ ਈਦ ਕਿੱਥੇ ਆ? ਈਦ ਮੈਂ ਤੁਹਾਨੂੰ ਦੇਣਾ ਵਾ। ਸੋਚ ਆਪਣੀ ਅੱਛੀ ਕਰੋ ਕਿ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੋ ਯਾਰ ਆਪਣਾ ਕਾਰੋਬਾਰ ਕਰੋ, ਜੌਬ ਨਹੀਂ ਕਰਨੀ ਕਦੇ। ਇਦਾਂ ਦੇ ਪਿੰਡੂ ਪੁੱਠਾ ਗੁੱਸਾ ਪਾ ਕੇ ਪਤਾ ਨਹੀਂ ਕਿਹੜਾ ਜਿਸਮ ਨਹੀਂ ਕੰਮ ਕਰਨ ਡਿਆ ਇਹ ਤਾਂ ਗੁੱਸਾ ਹੀ ਪੁੱਠਾ ਪਾਇਆ। ਪੁੱਠਾ ਗੁੱਸਾ ਪਾ ਕੇ ਧਿਆਨ ਨੂੰ ਚਲਾ ਗਿਆ। ਤਿੱਲੇ ਵਾਲਾ ਗੁੱਸਾ ਲਿਆਂਦਾ ਉਹ ਫੱਬਿਆ ਨਹੀਂ ਤਾਂ ਢੇੜ ਕੇ ਛਾਬਾ ਬਣਾ ਲਿਆ। ਅੱਛਾ ਮੇਲੇ ਤੇ ਜਾ ਕੇ ਕਹਿੰਦਾ ਯਾਰ ਇੱਥੇ ਬਾਅਦ ਤੇ ਮੇਰੀ ਸੱਸ ਦਾ ਨਾਂ ਲਿਖ ਦੇ। ਯਾਰ ਸੱਸ ਨੂੰ ਸ਼ੈਂਸ ਵਾਲਾ ਮੁੱਕਾ ਲੈ ਕੇ ਤਾਇਆ ਨਹੀਂ ਜੁਗਤਾਂ ਦੇ ਹੋ ਗਈਆਂ, ਲੇਕਿਨ ਗੱਲ ਪਤਾ ਕੀ, ਪੈਸੇ ਨਹੀਂ ਹੋਏ। ਪੈਸੇ ਅੱਲਾ ਜਾਣ ਯਾਰ। ਅੱਛਾ ਯਾਰ ਓਏ ਇੱਕ ਮਿੰਟ ਓਏ ਹੁਣ ਬਕਵਾਸ ਨਹੀਂ ਕਰਨੀ ਕਿਸੇ ਕਿਸਮ ਦੀ। 2000 ਟੁੰਡੇ ਹੁੰਦੇ ਸੀ 2 ਪੰਜੇ ਬੰਨ ਕੇ ਕਲੈਪ ਕਰਨ ਲਈ। 3000 ਯਾਰ ਟੁੰਡੇ ਦੇ 2 ਕਾਂਡੀਆਂ ਬਣ ਕੇ ਕਲੈਪ ਕਰਨ ਡਏ। ਟੁੱਟੇ ਕੋ ਕੋਟ ਖਾਲੀ ਉਹਨੂੰ ਕਹਿੰਦੇ ਚੱਲ ਆ ਦੋ ਮੈਂ ਭਰਾ ਹੱਥ ਸੇਕ ਦੇ।
ਅੱਛਾ ਯਾਰ ਗੱਲ ਪਤਾ ਕੀ 4000 ਮੇਰੇ ਕੋਲ ਕਿਲੋ ਮਠਿਆਈ ਕਹਿੰਦੇ ਕਿਲੋ ਮਠਿਆਈ ਕਾ ਕਹਿੰਦੇ ਯਾਰ ਕੋਈ ਜ਼ਾਇਕਾ ਨਹੀਂ ਹੈ ਖੀਰਾ ਖਵਾ ਮੈਂ ਕਹਿੰਦਾ ਵਾ ਐਕਟਰ ਹੁੰਦੇ ਸੀ ਕਸਾਈ ਬਣ ਗਏ, ਇੱਕ ਬੱਕਰਾ ਕਰਕੇ ਰਾਜੂ ਭਾਈ ਵਾਂਗੂ ਥੀਲੀ ਬਾਹਰ ਕੱਢਣ ਦੇ। ਅੱਛਾ ਜੁਗਤਾਂ ਤੇ ਚਲੋ ਹੋ ਗਈਆਂ, ਲੇਕਿਨ ਮੇਰੇ ਬਾਰੇ ਚ ਰਾਏ ਕੀ ਹੈ ਤੁਹਾਡੀ? ਈਦ ਤਾਂ ਮੈਂ ਤੁਹਾਨੂੰ ਦੇਣੀ ਯਾਰ, ਮੈਂ ਕੱਢ ਲੈ ਪੈਸੇ 4000 ਰੁਪਏ 1000 ਰੁਪਏ ਸਾਰੇ। ਬਈ ਤੁਹਾਡੇ ਵਰਗਾ ਐਕਟਰ ਕਾਮੇਡੀਅਨ, ਮੈਂ ਕਹਿੰਦੇ ਐਕਟਰ ਦੇ ਬਾਦਸ਼ਾਹ ਕੋਈ ਆਇਆ ਹੀ ਨਹੀਂ ਮੇਰੇ ਹਿਸਾਬ ਨਾਲ ਇਸ ਖਿੱਤੇ 'ਚ ਕੋਈ ਨਹੀਂ ਹੈ। ਦਾਨਿਸ਼ ਭਾਈ ਨਹੀਂ ਜੀ ਸਿੱਧੀ ਸਾਫ਼ ਗੱਲ ਕਰਾਂਗਾ ਇੱਕ ਮਿੰਟ ਉਹਦੀ ਵਾਰੀ ਚੱਲ। ਮੈਂ ਕਹਿੰਦੇ ਆ ਫੈਸਲ ਭਾਈ ਤੁਸੀਂ ਇੱਥੋਂ ਲਾਹੌਰ ਜਾਂਦੇ ਹੋ, ਇਦਾਂ ਲੱਗਦਾ ਕਿ ਯਾਰ ਕੋਈ ਘਰ ਦਾ ਜੀ ਚਲਾ ਗਿਆ, ਦਿਲ ਨਹੀਂ ਲੱਗਦਾ। ਤੁਸੀਂ ਜਦੋਂ ਦਫ਼ਤਰ 'ਚ ਹੁੰਦੇ ਹੋ ਇਦਾਂ ਲੱਗਦਾ ਕੋਈ ਫਿਲਮੀ ਆਰਟਿਸਟ ਆ ਗਿਆ ਵਾ ਭਾਈ, ਉਹਦੀ ਆਓ ਭਗਤ ਕਰਦੇ ਆ। ਦੇਖੋ ਤੁਹਾਡੇ ਸਾਹਮਣੇ ਕਦੀ ਚਾਹ ਦੀ ਥੋੜ ਆਈ, ਪਾਣੀ ਦੀ, ਤੁਹਾਡਾ ਘੁੱਟਣ ਨੂੰ ਤੁਹਾਨੂੰ ਦਿਲ ਕਰਦਾ ਵਾ ਯਾਰ। ਮੇਰੇ ਭਰਾਓ ਬਾਰੇ ਤੁਸੀਂ ਵੱਡੇ, ਮੇਰੇ ਬਾਰੇ ਚ ਕੁਛ ਅਲਫਾਜ਼ ਕਹੋ ਤੁਸੀਂ ਵੀ। ਗਾਲ ਗੁਲ ਤੋਂ ਲਾ ਪੁੱਤ। ਤੇਰੀ ਮੈਂ ਅਜੀਤ ਦੇਣੀ ਹੈ ਮਾਈਂਡ ਨਾ ਕਰੀ। ਨਹੀਂ ਸਨੈਪ ਜੋ ਕਹਿ ਰਿਹਾ ਵਾ, ਨਹੀਂ ਤੂੰ ਕੀ ਕਹਿ ਰਿਹਾ? ਤੇਰਾ ਕੀ ਜ਼ੇਨ ਆ? ਮੇਰਾ ਉਹਦੇ ਮੁਖਾਲਫ ਨਹੀਂ ਆ। ਜ਼ੇਨ ਦੱਸ। ਮਤਲਬ ਮੈਂ ਉਹ ਸਹੀ ਕਹਿ ਰਿਹਾ ਉਹ ਤੁਸੀਂ। ਮੇਰੇ ਬਾਰੇ ਚ ਅਗਰ 1 ਮਿੰਟ ਤੈਨੂੰ ਬੋਲਣਾ ਪਵੇ ਤੇ ਕੀ ਬੋਲੇਗਾ? ਮੈਂ ਉਹ ਬੁਰਾ ਭਲਾ ਹੀ ਬੋਲਾਂਗਾ। ਓਏ ਓਏ ਨਹੀਂ ਉਹ ਗਲਤੀ ਹੋ ਤਾਰੀਫ ਗਈ। ਤੇ ਕਰੇ ਯਾਰ। ਆ ਤਾਰੀਫ, ਤੁਸੀਂ ਲੈਜੈਂਡ ਫਾਰਗ ਬੰਦੇ ਹੋ, ਉਹ ਮਤਲਬ ਤੁਸੀਂ ਲਾਜਵਾਬ ਹੋ। ਬਸ ਉਸਤਾਦ ਜੀ ਤੇ ਮੈਂ ਦੋਵੇਂ ਖਲੋਤੇ ਹੋਈਏ। ਨਹੀਂ ਕਦੀ ਵੀ ਨਹੀਂ। ਤੁਸੀਂ ਇੱਕ ਹੋ ਹੀ ਦੂਸਰੇ ਨਹੀਂ ਦਾ ਸਕਦਾ। ਯਾਰ ਅਕਸੋ। ਮੇਰੀ ਗੱਲ ਤੇ ਸੁਣ ਲੈ, ਮੈਂ ਤੇ ਉਸਤਾਦ ਜੀ ਅਗਰ ਖਲੋਤੇ ਹੋਈਏ ਦੋਵੇਂ ਜਣੇ, ਹਾਂਜੀ ਠੀਕ ਹੈ, ਤੇਰੀ ਮੁਹੱਬਤ ਸਭ ਤੋਂ ਜ਼ਿਆਦਾ ਕਿਹਨਾਂ ਨਾਲ ਆ? ਮੇਰੇ ਨਾਲ ਕਿ ਉਸਤਾਦ ਜੀ ਨਾਲ? ਤੂੰ ਮਣੀ ਕੁੱਟਿਆ ਦੱਸ। ਇਹ ਮੁਹੱਬਤ ਤੇ ਨਫ਼ਰਤ ਅੱਜ ਇਕੱਠੀ ਹੋ ਰਹੀ। ਇਹਨੀ ਤੈਨੂੰ ਮੁਹੱਬਤ ਸਭ ਤੋਂ ਜ਼ਿਆਦਾ ਕਿਹਦੇ ਨਾਲ ਆ? ਮੇਰੇ ਨਾਲ ਜ਼ਿਆਦਾ ਮੁਹੱਬਤ ਆ ਕਿ ਉਸਤਾਦ ਜਾਨੀ ਸਾਹਿਬ, ਇਸ ਤਾਜੀ ਉਹਨਾਂ ਕੋਈ ਇਦਲਾ ਨਹੀਂ। ਨਹੀਂ ਮੇਰੀ ਨਾ। ਤੇਰੀ ਪੱਕੀ ਕਨਫਰਮ? ਭਾਜੀ ਤੁਸੀਂ ਹੈਗੇ ਜੇ ਇਸ ਵਕਤ ਆਪਣੇ ਵਕਤ ਦੇ ਸਟਾਰ ਸੁਪਰਸਟਾਰ। ਇਹ ਤਾਂ ਹੁਣ ਅੱਲਾਹ ਤਾਲਾ ਦੀ ਇੱਕ ਰੇਂਜ ਚੱਲੀ ਹੋਈ ਕਿ ਉਸਤਾਦ ਜੀ ਸੀਨੀਅਰ ਆਨੇ ਕਿ ਮੋਸਟ ਸੀਨੀਅਰ ਤੁਸੀਂ ਬਣਦੇ ਆ। ਮੈਂ ਤਾਂ ਤੁਸੀਂ ਤੁਹਾਡੇ ਅੱਗੇ ਆਸੇ ਖਿੜ ਜਾਈਦਾ ਵਾ। ਉਸਤਾਦ ਜੀ ਦੀ ਬੰਦਸ਼ ਚ ਅਸੀਂ ਤਾਂ ਪਾਬੰਦ ਵਾ ਹੈ ਕਿ ਇੱਕ ਪਾਸੇ ਦੇ ਹੱਥਾਂ ਜਾਂ ਪਾ ਤੁਹਾਡੇ ਵਰਗਾ ਖੂਬਰੂ ਆਰਟਿਸਟ ਤੁਸੀਂ ਇਹ ਦੇਖੋ ਨਾ ਬੈਠੇ ਤਾਂ ਲਾਫਟਰ ਆਉਂਦੇ ਆ ਵਾ। ਹਾਏ ਮੈਂ ਕਹਿ ਨਹੀਂ ਸਕਦਾ ਕਿਉਂਕਿ ਹਮਾਇ ਦੀ ਹਾਂਡੀ ਜਿਹੜਾ ਮੂੰਹ ਆ ਮਾਸ਼ਾਅੱਲਾ ਗੁਗਾ ਹੀ ਹੋ ਹਦਾਇਤ ਤਲਾ ਵਾ। ਅੱਲਾਹ ਤਾਲਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਲੇਕਿਨ ਇੱਕ ਗੱਲ ਵਾ, ਉਸਤਾਦ ਜੀ ਤੋਂ ਅੱਗੇ ਹੀ ਤੁਹਾਨੂੰ ਹਮੇਸ਼ਾ ਦੇਖਿਆ ਵਾ ਤੇ ਬੇਟਾ ਜੀ ਤੁਸੀਂ ਗਲਤ ਕਹਿ ਰਹੇ ਹੋ। ਐਵੇਂ ਨਹੀਂ ਸਹੀ। ਉਸਤਾਦ ਤੋਂ ਵੱਧ ਕੇ ਮੈਨੂੰ ਕੋਈ ਵੀ ਨਹੀਂ। ਪਰ ਫੈਸਲ ਤੁਹਾਡਾ ਵਰਗਾ ਫਾਰਕ ਬੰਦਾ ਕੋਈ ਨਹੀਂ ਆ। ਈਦ ਲੈਣਾ ਦੇਣਾ ਕਿ ਮੁਕੱਦਰਾਂ ਦੇ ਬਾਲਾ ਤੁਹਾਡਾ ਵਰਗਾ ਖੁਸਰਾ ਦੌੜ ਕੇ ਨਾ ਜਾ ਕੇ ਨਾਨਕ ਕਾਂ ਜਾ ਕੇ ਪੜਾ ਲੈਣਾ ਹੁੰਦਾ। ਤੁਸੀਂ ਕੱਖ ਵੀ ਨਹੀਂ ਹੈਗੇ, ਤੁਸੀਂ ਕੋਈ ਐਕਟਰੈਕਟ ਨਹੀਂ ਕਰਦੇ, ਦੇਣਾ ਲੈਣਾ ਕੱਖ ਵੀ ਨਹੀਂ। ਲੈ ਪੈਸੇ ਕੋਲ ਕੱਢ ਕੇ ਰੱਖੇ, ਤਾਰੀਫਾਂ ਵੀ ਕਰੋ ਜੁਗਤਾਂ ਵੀ ਕਰੋ। ਤੁਸੀਂ ਵੈਸੇ ਤੁਹਾਨੂੰ ਕਤਲ ਕਰਕੇ 1000 ਰੁਪਏ ਦੇਣਾ ਦੇ ਦਿਓ। ਉਹ ਬੱਚਾ ਸਹੀ ਕਹਿਣਾ ਸੀ ਕੀਸ਼ੀ ਦੇ ਮੂੰਹ ਵਾਲਾ। ਦੱਸ ਯਾਰ ਹਾਂ ਗੱਲ ਇਹ ਹੈ ਕਿ ਪੈਸਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਅੱਛਾ ਪਰਸਨੈਲਿਟੀ ਦੀ ਅਹਿਮੀਅਤ ਹੁੰਦੀ ਹੈ। ਪਰਸਨੈਲਿਟੀ ਦੀ ਹਾਂਜੀ। ਫੜੇ ਕਿੰਨੇ ਆ, ਦੇਣੇ ਕਿੰਨੇ ਆ। ਦੇਣ ਵਾਲਾ ਹੱਥ ਕਿਹਨੂੰ ਮਿਲਦਾ? ਵੱਡਿਆਂ ਨੂੰ। ਵੱਡਿਆਂ ਨੂੰ। ਤੇ ਵੱਡੇ ਕੌਣ? ਉਹਨੂੰ ਕਾਹਤੋਂ ਦੇ ਦਿੱਤੇ ਤੁਸੀਂ? ਨਹੀਂ ਲਾਜਵਾਬ ਸ਼ਖਸ ਆ ਬਈ ਫਸਲ ਕਿਆ ਵੱਡੇ? ਤੇ ਮੈਂ ਤੇ ਇੰਡਸਟਰੀ ਦਾ ਜੇ ਕੋਈ ਫਰੇਮ ਆ ਨਾ, ਸਹੀ ਫਰੇਮ ਆ, ਕੱਖ ਵੀ ਨਹੀਂ, ਉਹ ਕੱਖ ਵੀ ਨਹੀਂ ਚੱਲ। ਲਾਜਵਾਬ ਹੋ। ਅੱਛਾ ਨਾਜ਼ਰੀਨ, ਸਭ ਤੋਂ ਪਹਿਲੇ ਨੰਬਰ ਤੇ ਇਹ ਵੇ ਕਿ ਆਪਣੇ ਛੋਟਿਆਂ ਵੱਡਿਆਂ ਸਾਰਿਆਂ ਦਾ ਖਿਆਲ ਕਰਨਾ ਹੈ। ਈਦ ਲਾਜ਼ਮੀ ਸਭ ਨੂੰ ਦੇਣੀ ਹੈ, ਕੋਈ ਛੋਟਾ ਹੈ ਵੱਡਾ ਹੈ, ਇਹ ਨਹੀਂ ਕਈ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਯਾਰ ਉਹ ਮੇਰੇ ਤੋਂ ਮੰਗੇਗਾ ਤੇ ਮੈਂ ਦੇਦਾ ਨਹੀਂ। ਪਹਿਲੇ ਸਭ ਈਦ ਜਿਹੜੀ ਮਿਲੀ ਜੇਬ 'ਚ ਪਾਓ, ਇਹਨੂੰ ਪੁੰਜ ਕੇ ਜੇ ਕਰੋ ਤੇ ਹਲੇ ਵਾਈਂਡ ਅਪ ਨਹੀਂ ਦੇਣਾ। ਆਪਾਂ ਪਹਿਲੇ ਕੱਲੇ ਨਿਕਲੀਏ ਬੈਗ ਚੁੱਕੋ, ਔਨ ਏਅਰ ਕੈਮਰੇ ਦੇ ਸਾਹਮਣੇ ਆਪਾਂ ਨਿਕਲਣਾ ਵਾ। ਠੀਕ ਹੈ ਨਾਜ਼ਰੀਨ, ਇਹ ਭਾਈ ਇਹਨਾਂ ਨੇ ਪੈਸੇ ਵਾਪਸ ਨਹੀਂ ਨਾ ਦੇਣੇ। ਮੈਂ ਤੁਹਾਨੂੰ ਪਹਿਲੇ ਦੱਸਦਾ ਮਾਈਂਡ ਅਪ ਆਪੀ ਕਰ ਲਈ। ਅਗਰ ਕੋਈ ਸਾਡਾ ਹੋ ਗਿਆ ਜੋ। ਅੱਛਾ ਹੈ ਓਕੇ ਜੀ, ਅੱਲਾ ਹਾਫਿਜ਼। नाजरीन, मैं एक ना मैसेज आखिर पे लाजमी दांगा। ਆਹ ਮੈਸੇਜ ਦਿਓ ਤੁਸੀਂ। ਮੈਂ अगर कोई आपको अच्छा लगता है तो अच्छा वो नहीं आप हैं, और अगर आपको कोई बुरा लगता है तो बुरा वही है, क्योंकि आप तो अच्छे हैं। तो ना नाजरीन अपना बहुत बहुत ख्याल रखना। अब मैं दिल बना लवा और मैं दिल बना लिया, अपना बहुत बहुत ख्याल रखना। माफ़ी दे देना मन्नू।